जम्मू बली का बकरा बने की बनया अस नेशनलिस्टिक अप्रोच करने चले वो रिलीजन अप्रोच करने चले ਇਹ ਮਗਰ ਸਾਨੂੰ ਨੈਸ਼ਨਲਿਸਟ ਹੋਣੇ ਦਾ ਰਾਸ਼ਟਰਵਾਦੀ ਹੋਣੇ ਦਾ ਕੁਦਰ ਨਾ ਕੁਦਰ ਫਿਰ ਤੇ ਸਾਨੂੰ ਮਿਲਿਆ ਕਿ ਅਸ ਬਲੀ ਦਾ ਬੱਕਰਾ ਬੰਦੇ ਨੇ बली का बकरा ਕੀ ਨਰਿੰਦਰ ਜੀ बली का बकरा ਸਾਡੀ ਰਿਆਸਤ ਦੀ ਗੱਲ ਸਾਹਮਣੇ ਸਾਹਮਣੇ ਸਕਦਾ। ਰਿਆਸਤ ਥੀ which was not under British rule बिल्कुल सही ਅਸ ਇੰਡੀਪੈਂਡੈਂਟ ਗਏ ਹੈ ਜਿਲੇ ਡੋਗਰੇ ਆਇਡੈਂਟੀ ਦੀ ਗੱਲ ਆਂਦੀ ਹੈ ਤੇ ਜੰਮੂ ਆਂਦਾ ਹੈ ਜੰਮੂ ਦੀ ਆਇਡੈਂਟੀ ਆਂਦੀ ਹੈ ਡੋਗਰਾ ਕਿਉਂਕਿ ਡੋਗਰੇ ਹੈਗੇ ਜੰਮੂ ਚ ਨਾ। ਤੇ ਫਿਰ ਅੱਜ ਜੰਮੂ ਬਲੀ ਦਾ ਬੱਕਰਾ ਕੀ ਬੰਦਾ ਰਿਹਾ ਇਹ ਸਵਾਲ ਜੰਮੂ ਵਾਲੇ ਕੀ ਆਪਣੇ ਆਪ ਹੀ ਪੁੱਛਣਾ ਚਾਹੀਦਾ ਕਰੀਏ ਨਹੀਂ ਅੱਗੇ ਵਧੀ ਸਕੇ ਜਾਂ ਹੋ ਸਕੇ ਸਾਡੀ ਪੋਲੀਟੀਕਲ ਸੋਚ ਕਦੀ ਡਿਵੈਲਪ ਨਹੀਂ ਹੋਈ ਅੱਜ ਅਸੀਂ ਤੁਸੀਂ ਇਕੱਠਾ ਬਿਠਾਣੇ ਦਾ ਮਕਸਦ ਕੀ ਹੈ ਕਿ ਅਬਵ ਪਾਰਟੀ ਲਾਈਨਸ ਜੰਮੂ ਦੀ ਵੀ ਤਾਂ ਗੱਲ ਕਰਚੇ ਨਾ कि कश्मीर ने हमेशा एंटी एस्टेब्लिशमेंट लड़ाई की थी तो जम्मू वाले त्याग का किता अज तक ਉਗੇ ਬਸ ਸ਼ੁਰੂ ਦਾ ਬਲੀ ਦਾ ਬੱਕਰੇ ਦਾ ਮਤਲਬ ਕੀ ਹੋਊਗਾ ਕਿ ਤਿਆਗ ਹੀ ਕਰ ਦਿਆ ਹੈ ਜੇਲੇ ਕੋਈ ਜ਼ਰੂਰਤ ਪਈ ਤੇ ਅਸ ਤੁਹਾਡੇ ਅਸ ਜੀ ਤਿਆਰ ਹਾਂ दूजा मेजर डिफरेंस ये हा कि ਤੁਸੀਂ ਕੀ ਲੱਗਦਾ ਕਿ ਜਿਹੜਾ ਇਲਾਜ ਕੀ ਹੈ ਜਿਨ ਕਿ ਅਸ ਬਲੀ ਦਾ ਬੱਕਰਾ ਨਹੀਂ ਬੰਚੇ ਤੇ ਕਮ ਸੇ ਕਮ ਹੁਣ ਆਪਣੇ ਹੱਕ ਕਰਨਾ ਅੱਗੇ ਬੱਚੇ ਜਿਹੜਾ ਲੀਡਰ ਤੁਸੀਂ ਵਰਡ ਯੂਜ਼ ਕੀਤਾ ਜੀ। ਉਹਦਾ ਕੈਰੈਕਟਰ ਹੋਣਾ ਚਾਹੀਦਾ ਤੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਯੂ ਹੈਵ ਟੂ ਬੀ ਵੈਰੀ ਸਟ੍ਰਿਕਟ ਕੀਆਂ ਖੋਲ ਚ ਉਸ ਰਸਤੇ ਜਿਹੜਾ ਪੰਡਤ ਪ੍ਰੇਮ ਨਾਲ ਡੋਗਰੋ ਨੇ ਦੱਸਿਆ ਹਾਂ ਚਲੇ ਵੀ ਇਹ ਬਾਈ ਬੰਦ ਹੋਈ ਆ ਆਪਣਾ ਜ਼ਾਤੀ ਮੁਫਾਦ ਕੋਈ ਨਹੀਂ ਹੈ ਮੈਂ ਲੋਕਾਂ ਦੇ ਮੁਫਾਦ ਵਾਸਤੇ ਗੱਲ ਕਰਨੀ ਭਾਵੇਂ ਉਹ ਜੰਮੂ ਦਾ ਜਾਂ ਕਸ਼ਮੀਰ ਦਾ ਉਹਦੇ ਚੰਦ ਨੇ ਕਨਫਿਊਜ਼ਨ ਬਣੀ ਰੋਏ ਦੇਖੋ ਤਾਂ ਕਿ ਹੁੰਦੀ ਜਿਹੜੀ ਖਿਚੜੀ ਆ ਬੰਦੀ ਰੋਏ ਮੈਂ ਆਪਣੀ ਦੁਕਾਨ ਕਿਵੇਂ ਚਲਾਣੀ ਬਿਲਕੁਲ ਤੁਹਾਡੀ ਅਟੈਂਸ਼ਨ ਡਾਈਵਰਟ ਕਰਨੀ ਹੈ ਇਹ ਵੀ ਉਹੀ ਅੰਗਰੇਜ਼ਾਂ ਵਾਲੀ ਪਾਲਿਸੀ ਡਿਵਾਈਡ ਐਂਡ ਰੂਲ ਜਰਮ ਸਾਹਿਬ ਵਾਪਸ ਉੱਥੇ ਆਨੇ ਆ ਕਿ ਕੀ ਅੱਗੇ ਵਧਾਇਆ ਜਾਏ ਹੁਣ ਕੀ ਵਧਾਇਆ ਜਾਏ जम्मू च ले मेन प्रॉब्लम ने दो पहली एक असर्टिव लीडरशिप दी दूजा प्रेजेंस ऑफ जम्मू इन दिल्ली पावर कॉरिडोर ਇਹ ਬੜਾ ਇੰਪੋਰਟੈਂਟ ਗੱਲ ਕੀਤੀ ਤੁਸੀਂ अस सच ही सच नहीं आखा दे और सच ही जल्द अस सच नहीं आगे तो फिर तो झूठे थले तो असें बगली का बकरा बनना है बनना ਰੀਸ਼ਨ ਹੈ ਸਾਡਾ ਯੂਥ ਹੈ ਕਮ ਸੇ ਕਮ ਪੋਲਿਟੀਕਲ ਅਵੇਅਰ ਤੇ ਹੋਇਆ ਸਵਾਲ ਵੀ ਐ ਸੁਣ ਲਿਆ ਕਰਕੇ ਨਾ ਜਿਲੇ ਸਾਨੂੰ ਪਤਾ ਹੋਗਾ फिर मेरा फोकस ਫਿਰ उत्ते चली ਸਿਸਟਮ ਚਲੀ ਪਿਆ ਨਾ ਉਹ ਅਲੱਗ ਹੈ ਕਿ ਖਰਚੋ ਤੇ ਕਮਾਓ ਖਰਚੋ मेरा फोकस उत्ते चली पिया ਥੋੜਾ ਬਦਸੀ ਉਰਦਨ ਜਿਹੜੀ ਆਈ ਲੇਕਿਨ ਨਾ ਅਸਾਂ ਲਿੱਤਾ ਤੇ ਨਾ ਦਿੱਤਾ ਲੇਕਿਨ ਫਿਰ ਵੀ ਬਣਾਈ ਹੋੜਿਆ ਪਰ ਲੋਗੇ ਹੈ ਪਰ ਇਹ ਸੈਸ਼ਨ ਜੀ ਆਖਾ ਦੇ ਸ਼ਰਮਾ ਸਾਹਿਬ ਉਹ ਵੱਡੀ ਕਮੀ ਹੋਵੇ ਔਰ ਬਾਹਰ ਦੇ ਕੰਟਰੀਜ਼ ਵਿੱਚੋਂ ਵਾਦੇ ਯੂਥ ਹੀ ਅੱਗੇ ਆਉਂਦਾ ਹੈ ਬਿਲਕੁਲ ਔਰ ਯੂਥ ਹੀ ਬਦਲਾਵ ਲਿਆਉਂਦਾ ਹੈ ਅੱਜ ਉਹ ਕੀ ਚਾਹਦੇ ਕਿ ਕਸ਼ਮੀਰ ਡੋਮੀਨੈਂਸ ਰਿਹਾ ਜੰਮੂ ਪਰ ਦੇਖੋ ਸਰ, ਉਸ ਦੇ ਵਿੱਚ ਉਹ ਸਾਡੀ ਅੱਜ ਵੀ ਸਰਕਾਰ ਕਸ਼ਮੀਰ ਉਹ ਸਾਰੀ ਅਬਦੁੱਲਾ ਮੁੱਖ ਮੰਤਰੀ ਨੇ ਸਰ ਉਹ ਸਾਡੀ ਵੀਕਨੈਸ ਹੈ ਨਾ ਕਸ਼ਮੀਰ ਬਾਅਦ ਮਿਲਦਾ ਚਾਹੇ ਸਰ ਪਾਵਰ ਦਿੱਲੀ ਕੋਲ ਹੈ ਕਸ਼ਮੀਰ ਕੋਲ ਹੈ ਅੱਜ ਤੇ ਫਿਰ ਬਲੀ ਦਾ ਬੱਕਰਾ ਹੋਊਗਾ ਬਣੀ ਆ ਗਿਆ ਨਾ ਤੇ ਇਨ ਚੀਜ਼ਾਂ ਦੀ ਦਰੁਸਤ ਕਰਨੇ ਵਾਸਤੇ ਤੇ ਫਿਰ ਥੋੜੀ ਆਵਾਜ਼ ਕੱਢਣੀ ਜ਼ਰੂਰੀ ਹੈ ਪਾਰਟੀ ਕੋਈ ਵੀ ਹੋਏ ਇਹਦੇ ਪਰ ਕੰਮ ਵੀ ਕਰਾਣੇ ਆ ਤੇ ਆਪਣਾ ਜੰਮੂ ਦਾ ਰੋਜ਼ਗਾਰ ਕਿੰਨਾ ਵਧਾ ਇਹਦੇ ਪਰ ਬੜਾ ਅੱਛਾ ਕੰਮ ਹੋਆ ਦਾ ਇਹ ਕੰਮ ਕਟਿੰਗ ਅਕ੍ਰੋਸ ਪਾਰਟੀ ਲਾਈਨ ਹੋਆਦਾ ਜਾਂ ਆਪਣੀ ਆਪਣੀ ਪਾਰਟੀ ਦੇ ਵਿੱਚ ਕਿ ਤੁਸੀਂ ਲੱਗਦਾ ਕਿ ਦੇਖੋ ਮੇਰਾ ਜਿਹੜਾ ਕੰਮ ਹੁੰਦਾ ਨਾ ਜੀ ਮੇਰਾ ਅਕ੍ਰੋਸ ਪਾਰਟੀ ਲਾਈਨ ਹੈ ਇਸ਼ੂ ਹੀ ਲਈ ਹੁੰਦਾ ਜੰਮੂ ਕੀ ਹੈ ਦਰਅਸਲ ਨਾ ਕੋਈ ਜ਼ਮੀਨ ਦਾ ਟੁਕੜਾ ਤੇ ਨਾ ਕੋਈ ਪਹਾੜੀ ਨਾ ਕੋਈ ਖੇਤਰ ਜੰਮੂ ਹੈ ਡੋਗਰੇ ਕੰਨੇ ਅਸ ਤੇ ਤੁਸ ਤੇ ਜਿਹੜੇ ਸਵਾਲ ਹੁੰਦਾ ਹੈ ਫਿਰ ਸਵਾਲ ਵੀ ਅਸ ਕਰਨੇ ਆ ਤੇ ਆਖਿਰ ਅੱਜ ਦਾ ਜੰਮੂ ਪੁੱਛਾ ਦਾ ਉਹਨੇ ਕੁਸੀ ਪੁੱਛਾ ਕਰਦਾ ਹੈ ਜਿਨੇ ਜੰਮੂ ਪਰ ਲੰਬੇ ਸਮੇਂ ਤੱਕ ਰਾਜ ਕੀਤਾ ਕਿ ਆਖਿਰ ਮੇਰਾ ਸਥਾਨ ਹੈ ਕਿੱਥੇ ਅੱਜ ਮੈਂ ਕੀ ਹਾਂ ਤੇ ਕਿਆ ਮੈਂ ਅੱਗੇ ਵਧਾ ਦਾ ਇਹ ਸਵਾਲ ਤੇ ਜ਼ਰੂਰੀ ਹੈ ਕਿ ਜੰਮੂ ਲਗਾਤਾਰ ਬਲੀ ਦਾ ਬੱਕਰਾ ਬਣਦਾ ਆਇਆ ਮੈਨੂੰ ਲੱਗਦਾ ਸ਼ਾਇਦ ਇਸ ਕਹਾਣੀ ਦਾ ਇਸ ਪ੍ਰੋਗਰਾਮ ਦਾ ਅਸੀਂ ਸ਼ੀਰਸ਼ਕ ਵੀ ਰੱਖ ਸਕਦੇ ਹਾਂ ਕਿ ਜੰਮੂ ਬਲੀ ਦਾ ਬੱਕਰਾ ਹੀ ਬਣਦਾ ਆਇਆ ਇਹੋ ਜ਼ਮੀਨ ਹੀ ਜਿੱਥੇ ਸ਼ੇਰ ਬੱਕਰੀ ਇਕੱਠੇ ਪਾਣੀ ਪੀਂਦੇ ਹੈ ਮਗਰ ਬਲੀ ਦਾ ਬੱਕਰਾ ਕੀ ਤੇ ਉਹਦੇ ਪਰ ਗੱਲ ਕਰਨੇ ਵਾਸਤੇ ਗੱਲ ਵੀ ਫਿਰ ਉਗੇ ਹੋਣੀ ਚਾਹੀਦੀ ਜਿੱਥੇ ਜੰਮੂ ਦੀ ਗੱਲ ਕਰਨ ਵਾਲੇ ਲੋਕ ਹੋਣ ਤੇ ਫਿਰ ਇੰਦੇ ਕੋਲ ਅਗੇ ਪੁੱਛਨੇ ਆ ਕਿ ਆਖਿਰ ਪੁੱਛਣਾ ਕੁਛ ਹੀ ਚਾਹੀਦਾ ਤੇ ਸਵਾਗਤ ਹੈ ਮੇਰੇ ਕੰਨੇ ਰਜਿੰਦਰ ਸ਼ਰਮਾ ਜੀ ਫਾਰਮਰ ਮੇਅਰ ਤੇ ਨਰਿੰਦਰ ਸਿੰਘ ਜੀ ਫਾਰਮਰ ਮੇਅਰ ਦੋ ਮੇਅਰ ਸਾਡੇ ਕੰਨੇ ਬੈਠੇ ਦੇ ਨੇ ਪਾਰਟੀਆਂ ਵੱਖਰੀ ਵੱਖਰੀਆਂ ਮਗਰ ਜੰਮੂ ਤੇ ਇਕੱਠਾ ਹੈ ਨਾ ਜੰਮੂ ਤੇ ਇੱਕ ਗਏ ਰਜਿੰਦਰ ਜੀ ਪਹਿਲੇ ਤੁਹਾਡੇ ਕੋਲ ਸ਼ੁਰੂ ਕਰਨੇ ਆ ਕਿ ਤੁਸੀਂ 2023 ਚ ਮੇਅਰ ਰਹੇ ਹੋ ਅੱਜ ਜੰਮੂ ਪੁੱਛਾ ਕਰਦਾ ਹੈ ਕਿ ਆਖਿਰ ਮੈਂ ਹੈ ਕਿ ਆ ਮੇਰਾ ਵਜੂਦ ਕੀ ਹੈ ਤੁਸੀਂ ਲੱਗਦਾ ਹੈ ਕਿ ਜੰਮੂ ਦੀ ਹੱਕ ਵੀ ਹੈ ਪੁੱਛਣੇ ਦਾ ਪੁੱਛਣਾ ਕਿਸੀ ਹੈ ਜੰਮੂ ਜਿਹੜਾ ਹੈ ਇਹ ਐਸੀ ਧਰਤੀ ਹੈ ਜਿੱਥੇ ਬੜੇ ਵੱਡੇ ਵੱਡੇ ਸੂਰਮੇ ਜਨਮ ਲਿਆ ਤੁਸੀਂ ਪਤਾ ਹੈ ਕਿ ਮਹਾਰਾਜਾ ਹਰੀ ਸਿੰਘ ਜਿਹੜੇ ਸਾਡੇ ਰਾਜਾ ਰਹੇ और उनके को पहले महाराजा गुलाब सिंह जी
जिले साड़ी रियासत बने उस वेले ब्रिगेडियर राजिंदर सिंह ने 100 बंदे की टुकड़ी 200 बंदे की टुकड़ी कन्ने 10,000 फौज कन्ने लड़ने चली बिल्कुल इतिहास है। ब्रिगेडियर जोरावर सिंह और जनरल जोरावर सिंह और जोरावर सिंह, हाँ जी हाँ जी, गिलगित बाल्टिस्तान तक उन्हें फतेह हासिल की, वो भी डोगरा कल्चर और डोगरा डायनेस्टी दे गए आगे बढ़ाने उसे आगे बढ़ा वाले देते हैं। नुमाइंदे। हाँ, आधा बधाइयाँ। गुलजारी लाल नंदा और अरेस्ट वाइल जम्मू कश्मीर के जेडे साडे प्रधानमंत्री बने, KL साइगल साहब वो जम्मू दे होए, चीफ ऑफ आर्मी स्टाफ जम्मू दे होए, चीफ जस्टिस ऑफ सुप्रीम कोर्ट जम्मू दे होए, पंडित प्रेमनाथ डोगरा जी जम्मू दे होए। ए मैं- राजा से कई बार आखने उधर नया लीडर ना कोई, बिल्कुल सही गल आखी तो है क्योंकि वो और लीडर ऑफ मासिस है। लीडर ऑफ मासिस है कि उन्हें गल की आम लोगों की, उन्हें गल की दर्द दी, उन्हें गल की देश दी। तो इन्नियां महान हस्तियां जम्मू च पैदा हुई तो ओदे बावजूद भी जम्मू बली का बकरा बने। की बनया? जम्मू बली का बकरा इस करी बनी आ कि कश्मीर ते जम्मू दोनों दियां आइडियोलॉजी जड़ियां वो डाइवर्जेंट ही। वो शुरू दा है ही जिले 47 च अस हिंदुस्तान कन्नै विलय होया तो पंडित प्रेमनाथ डोगरा ने इत्थे बनाया जम्मू प्रजा परिषद पार्टी। बिल्कुल। और उन्हें आख्या भाई असें नैशनल इंटीग्रेशन की गल करनी है, असें स्पैशल स्टेटस की गल नहीं करनी और असें सोशल रिफॉर्म की गल करनी है। दूई तरफ शेख मोहम्मद अब्दुल्ला हो रहे, उन्हें 1931 च गए, कश्मीर की गल करनी शुरू कर उन्हें पार्टी बनाई मुस्लिम कॉन्फ्रेंस। हाँ, मुस्लिम कॉन्फ्रेंस, ठीक। ਇਹਦਾ मतलब क्या होया? वो स्टार्टिंग जगह रिलीजियस बेस पर चली, बिल्कुल। अस नेशनलिस्टिक अप्रोच करने चले, वो रिलीजन अप्रोच करने चले। फिर उन्हें 39 च सोचा नहीं ये काम नहीं चली सकता, अगर जम्मू कश्मीर ही टोटल करने लेना है तो ये मुस्लिम कॉन्फ्रेंस तो असें नेशनल कॉन्फ्रेंस करना पौना। तो फिर 1939 च उन्हें ऐसी नेशनल कॉन्फ्रेंस करी दिया। मगर करने के बावजूद भी अंदर जड़ा फीदर रहा सारा जड़ा अंदर माहौल रहा वो कुछ डिवीजन अलग गया, मतलब जम्मू करना स्टेला ही दिखते रहे। देखो क्या होया, दोनों खिते च अलग अलग अप्रोच अलग अलग सोच चला दी और ओदे कारण क्या सारा कुछ गड़बड़ाई आ। कश्मीर च जेडे भी पॉलिटिकल लीडर्स है वो लोग कंफ्यूज करते रहे हमेशा। जिन्हें मैं तुसें सुनाया पहले आई आ मुस्लिम कॉन्फ्रेंस, फिर उन्हें नेशनल कॉन्फ्रेंस बनाई। 1940 च उन्हें नारा दिता फ्री बॉर्डर्स का। फिर उन्हें 44 च आख्या जी कि हूं असें यानी कि इत्थे वो करना है, सानू ऑटोनॉमी चाहिए, ऑटोनॉमी दी गल होई, फिर प्लेबिसाइड दी गल आई, बिल्कुल। ਉਹਦੇ बाद फ्री बॉर्डर की गल आई, सैल्फ रूल की गल आई, अकॉर्ड भी होया, शेख अकॉर्ड विद इंदिरा गांधी भी होया, नेहरू कन्ने भी होया। ये सारिया चीज़ां ना हमेशा कश्मीरी ही कंफ्यूज करते रही हाँ और ये सारिया चीज़ां हुई 2-2-3-3 साल बाद इन्हें UN ने भी रेजोल्यूशन दे दिया अपना प्लेबिसाइड का। ਉਹਦੇ कन्ने हमेशा कश्मीरी पॉपुलेशन कंफ्यूज रही और उन्हें ये नहीं पता लग्या कि सानू मिलना के ये ते इंदे 370 के अलावा कुछ और मिलिया कि नहीं। फिर जो प्राइम मिनिस्टर का स्टेटस आ उसी चीफ मिनिस्टर किया गया। इत्थे एजिटेशन चला रही 1953 को 49 को लेके 53 तक, एक विधान एक संविधान एक प्रधान। तो डॉक्टर श्यामा प्रसाद मुखर्जी भी ये उन्हें सहयोग किया और उस एजिटेशन की नेशनल लेवल पर ली है। फिर उनका बलिदान होया जम्मू कश्मीर च गया। वो हिंदुस्तान की भारतीय जनता पार्टी की मेन आइडियोलॉजिकल बेस बनी।
तो जम्मू कश्मीर सेंटर रहा हिंदुस्तान की पॉलिटिक्स का, लेकिन जम्मू वाले नैशनलिस्ट है, उन्हें आख्या जी स्पैशल स्टेटस नहीं चाहिए असें। नहीं मगर सानू नेशनलिस्ट होने दा, राष्ट्रवादी होने दा कुछ ना कुछ फिर तो सानू मिलिया कि अस बलि दा बकरा बनदे रहे। बलि दा बकरा? की नरेंद्र जी बलि दा बकरा। देखो सर, शर्मा साहब ने तुसें गी बड़े विस्तार च बोलिया ते दस्सिया, इतिहास करे दस्सिया, बिल्कुल इन्हां ने कुछ कल्चर दा भी दस्सिया कि जिस दे विच इन्हां ने दस्सिया कि साढ़े इत्थे किन्नी हस्तियां होईयां, जिथे साढ़े इत्थे इन्हां ने जिस नाम लिया उस्ताद अला रखा खां जेड़े तबला दे मास्टर, पंडित शिव कुमार शर्मा, पंडित शिव कुमार हाँ, शर्मा जिन्हें जी पूरे विश्व च नाम रोशन किया। इन्होंने किया। शिव कुमार शर्मा ने संतूर गी एक नवा रूप ते स्वरूप दिता, बिल्कुल। बनाइए किया, नेशनल टू इंटरनेशनल लेवल तक लिए गए। जी। ये साढ़े स्तर दे पद्मा सचदेव होंदा तुस नाम नहीं हाँ, पूरी सर बिल्कुल। डोगरी दी साढ़े बड़े बिल्कुल। लिटरेरी पर्सन ही आ जी। जिन्होंने लता मंगेशकर दे कोला डोगरे गीत भी गवाए, गीत भी गवाया, ये भी साढ़ा और साढ़े डोगरे की पहचान ये है कि रियासत जम्मू कश्मीर व तिब्बत आदि प्रदेश, देशाधिपति जम्मू कश्मीर लद्दाख व तिब्बत आदि प्रदेश महाराजा हरि सिंह ने जिस वेले इंस्ट्रूमेंट ऑफ सक्सेशन साइन किया असें हिंदुस्तान दे कन्नै इसी जोड़िया। उस वेले भी महाराजा हरि सिंह दे कोल डिफरेंट ऑप्शंस है। एंग्लो अमेरिकन लॉबी चाहती ही कि ये इंडिपेंडेंट हों, साढ़े कन्नै जुड़ी जान, असीं नहीं गी सपोर्ट, मॉरल सपोर्ट भी देगे, मटीरियल सपोर्ट भी देगे, तो महाराजा हरि सिंह विल रिटेन हिज पोजीशन एज ए महाराजा ऑफ द स्टेट। बिल्कुल मुस्लिम मेजॉरिटी स्टेट थी, इस करिए पाकिस्तान चाहता है साढ़े कन्ने रली है, हम आपको अपना महाराज रखेंगे। जेड़ा रशिया हा वो चाहता है कि ये साढ़े कन्ने जुड़न, असीं ने की मॉरल ते मटीरियल सपोर्ट देगे। क्योंकि सारा विस्तार के बड़ा हो चाइना चुका का था, आज बड़े इंटरेस्ट देशों में डिफरेंट था। सरहद करने मिलते हैं। तो महाराज ने सोचा कि मैं इंटरनेशनल इंट्रीग दा हब इसी अपनी रियासत की नहीं बनन देना, मेरे वास्ते बेस्ट ऑप्शन जेड़ा है चॉइस वो है कि मैं इंडिया कन्ने के जुड़ा, बिल्कुल बजाय ये कि असं अंग्रेजों के गुलाम बनिए रोचे। और असं साड़ी यूनीक आइडेंटिटी ये है कि सब कुछ होने के बावजूद शर्मा साहब जिस वेले अंग्रेजों का सूरज आखते सन नेवर सेट्स, साड़ी रियासत की रियासत थी which was not under British rule। बिल्कुल सही। अस इंडिपेंडेंट गए हैं, ब्रिटिशर्स ने थे सिर्फ अपनी रेजिडेंसी रखी थी, वो सिर्फ सिल्क रूट की मॉनिटर करते हैं, लद्दाख गई है कि वो ट्रेड सेंटर है, तो दूआ इतना स्ट्रेटेजिकली वो लोकेटेड है कि जिथे हद वेयर 3 एम्पायर्स मीट, रशिया, चाइना, अफगानिस्तान, ये सारे एरिया उत्थे मिलते हैं, उनके ऊपर नजर भी रखते हैं अपने हिसाब तुस इतिहास ही बड़ा अच्छा जानते हो। तुस जम्मू दी डुग्गर जेड़ा साडा अस आखने डुग्गर प्रदेश दी आइडेंटिटी ते जम्मू है ना, और ओदे च जम्मू रीजन दे विच जम्मू शहर है, ते जम्मू शहर दे तुस पहले नागरिक रेह्दे हो, मेयर भी रेह्दे हो, शर्मा साहब भी मेयर रेह्। मेरा सवाल फिर उत्थे आइए घूमदा है कि अगर अस इन्ने मजबूत है, अस डोगरे बड़े स्ट्रांग है, असें जम्मू कश्मीर दियां सरहदां अफगानिस्तान चाइना तक जोड़ी ओड़ियां, इन्ना विस्तार भी करी दित्ता, मगर जिल्ले असीं अपनी आइडेंटिटी की गल करने आ, जिल्ले डोगरे आइडेंटिटी की गल आंदी है तो जम्मू आंदा है, जम्मू की आइडेंटिटी आंदी है डोगरा, क्योंकि डोगरे है जम्मू च। तो फिर अज जम्मू बली का बकरा की बनता रहा? वो जो सवाल है ना वो लोगों का ऐसा है, ये मेरा सवाल नहीं है, पूरे जम्मू का सवाल है। देखो ये सवाल जम्मू वाले की अपने आप की पूछना चाहिए। मैं ये आखना चाहना तुसें आख्या एज ए डोगरा वी आर वेरी गुड सोल्जर्स। बिल्कुल जनरल मैकमोहन ने जब डोगरा सोल्जर्स के वास्ते बोलेगा कि दे आर मोस्ट जेंटल, मोस्ट डिसिप्लिन्ड एंड ओबीडियंट सोल्जर्स। जिस वेले फ्रांस के धरती के ऊपर डनकर्क के ऊपर साडी डोगरा फोर्सेस ने लैंड किया है, उस वेले दे रिकॉर्ड्स दोनों ने कमेंट्स दिते हैं, इट इज ऑन रिकॉर्ड। और असें की इस चीज की भी बड़ा फखर हासिल है कि साड़ी डोगरा रेजिमेंट भी है तो जैक राइफल्स भी है। इस बाद शायद अगर कुछ फखर हासिल है तो पंजाब भी उनकी सिख रेजिमेंट भी है, पंजाब रेजिमेंट, ये दो साड़ियां है। असी अस अगे इस करिए नहीं बधी सके या साड़ी सोच उस हिसाब के कन्नै इस करिए डेवलप नहीं हो सकी कि अस सोल्जर से अस रियासत वास्ते कुर्बानी दिंदे रहे, लड़ते रहे कि महाराजा गुलाब सिंह ने जिस वेले शुरू किया टिल टुडे अज भी देखो साढ़े मेन जो खासकर विलेजिस साइड के ऊपर साढ़े फर्स्ट चॉइस इज ऑलवेज आर्मी, पैरामिलिटरी फोर्सेस। अस उससे पीछे रहे, अस पोलिटिकली साड़ी सोच डेवलप नहीं हो सकी।
ਜਿਸ ਦਾ ਬੈਨੀਫਿਟ ਜਿਹੜਾ ਹੈ ਵੈਲੀ ਦੇ ਲੋਕਾਂ ਨੇ ਲਿਆ। ਅਸ ਦੂਆ ਉਹਨਾਂ ਨੇ ਇਸ ਚੀਜ਼ ਦਾ ਬੈਨੀਫਿਟ ਲਿਆ ਕਿ ਅਸ ਇੱਕ ਡੋਗਰਾ ਰੀਜਨ ਤੋਂ ਰਹੇ ਹਾਂ, ਉਹ ਸਾਡੀ ਰਿਆਸਤ ਦੀ ਇੱਕ ਬੜੀ यूनिक आइडेंटिटी ਇਹ ਵੀ ਹੈਗੀ ਜਿਸ ਵੇਲੇ ਜਿਹਨੇ ਤੱਕ ਇਹ ਰਿਆਸਤ ਸੀ ਕਿ ਇਸੇ ਬੋਲਿਆ ਜਾਂਦਾ ਹੈ ਮਿਨੀ ਇੰਡੀਆ। ਦੇਖੋ ਕਸ਼ਮੀਰ ਦੇ ਵਿੱਚ ਉੱਥੇ ਸ਼ੀਨੇ, ਸ਼ਿਰਾਜ਼ੀਨ, ਗੁਜਰਨ, ਪਹਾੜੀਨ, ਕਸ਼ਮੀਰੀਨ। ਜੰਮੂ ਵਿੱਚ ਰਜੌਰੀ, ਪੁੰਛ ਅਲੱਗ ਅਤੇ ਉਨਦੀ ਬੋਲੀ ਦੇਖੋ, ਭਦਰਵਾਹ ਕਿਸ਼ਤਵਾੜ ਵਿੱਚ ਦੇਖੋ, ਜੰਮੂ ਵਿੱਚ ਗੁਲਦਸਤਾ ਦੇਖੋ। ਇਵਨ ਤੁਸੀਂ ਆਖੋ ਸੰਪਰਦਾਇਕ ਸੌਹਾਰਦ ਦਾ ਵੀ ਗੁਲਦਸਤਾ ਹੈ। यस बिल्कुल गुलदस्ता है। और देखो साढ़े यूनिक चीज के ही मुस्लिम मेजोरिटी स्टेट बीइंग रूल्ड बाय ए हिंदू रूलर, हिंदू रूल डोगरा जिसे तो और साहब वो बड़ा क्लियर जस्टिस देता और असे बिल्कुल असे कोई रीजनल या कम्युनल डिस्क्रिमिनेशन नहीं नहीं कीता। की। एक असे बिल्कुल फेयर उन्हें की जस्टिस देने की कोशिश की गई। ਉਹਦੇ ਬਾਵਜੂਦ ਸ਼ਰਮਾ ਸਾਹਿਬ मैं थोड़ी सारे थोड़ी गल करना ਦੱਸੋ ਆ ਸਿਸਕਰ ਇਹ ਨਹੀਂ ਅੱਗੇ ਵਧੀ ਸਕੇ ਜਾਂ ਹੋ ਸਕੇ। ਸਾਡੀ ਪੋਲੀਟੀਕਲ ਸੋਚ ਕਦੀ ਡਿਵੈਲਪ ਨਹੀਂ ਹੋਈ। ਹੁਣ ਕੁਛ ਅਰਸੇ ਤੋਂ ਲੋਕਾਂ ਦੇ ਦਿਮਾਗ ਵਿੱਚ ਆ ਗਿਆ ਬਈ ਸਾਡੇ ਜੰਮੂ ਵਾਲਿਆਂ ਦਾ ਕੀ ਬਣਨਾ। ਆ ਸੋਚਦੇ ਹੈ ਕਿ ਇਸ ਵੇਲੇ ਜਿਹੜਾ ਯੂਨੀਅਨ ਟੈਰੀਟਰੀ ਅਗਰ ਬਣੀਏ ਕੋ ਸਾਰਾ ਕੁਝ ਅੱਗੇ ਵਾਧਾ ਹੋ ਨਹੀਂ ਹੋ ਸਕਿਆ। ਉਹਦਾ ਰੀਜ਼ਨ ਹੈ, ਮੇਨ ਰੀਜ਼ਨ ਮੈਂ ਸੋਚਣਾ ਇਹ ਹੈ ਕਿ ਅਸ ਵੀ ਆਰ ਡਿਵਾਈਡਡ ਹਾਊਸ। ਅਸੀਂ ਇੱਕ ਦੂਏ की टॉलरेट नहीं कर रहे। असें कभी अपना अगे किसी की लीडर ना बन दिता ना बनाया। जियां मैं शर्मा साहब कन्नै कई बारी गल भी करना कि प्रोफेसर वरिंदर गुप्ता ने इत्थे बनाया जी जम्मू मुक्ति मोर्चा कि उस विच प्रोफेसर नीलंबर देव शर्मा और बड़ी हस्तियां जम्मू दी रलियां कि चलो कि जम्मू दी आवाज अगे अस पुजाचे जी। लेकिन जम्मू वाले ही ये नहीं वारा खाया। एक बनी गई ऑटोनोमस रीजनल काउंसिल ते 3 बनी गई डोगरा लिबरेशन फ्रंट। एम तीनों दा एक हा लेकिन पार्टियां 3 हो गईयां। मे बी वो पॉलिटिकल नहीं है, सोशल गई हैं, जम्मू बेस्ड गई हैं कि जम्मू के बारे सोचना चाहते लेकिन एक दूसरे ऐसे टॉलरेट नहीं किया जिसकी वजह करी कि अस कमजोर हो गए। साड़ी सोच डिवेलप नहीं हुई कि वो अगे निकली आ तो मैं पिछे रही हाँ, शर्मा जी की पार्टी अगे हुई तो मेरी दुकान बंद हो जानी। वो खिचम खिची दे विच होया कि वी लॉस्ट आवर अप्रोच कि जेरी जिस सोच कने चीज बनाई वो फिजल आउट हो गई। लड़ाई साड़ी चलती रही तो वो भी अज है जिसका बेनीफिट अक्रॉस द वैली लोगों ने उसी करया। एटलीस्ट वो कश्मीर दे वास्ते एक ते है ना। ਇਹ ਬੜੀ ਅੱਛੀ ਤੁਸੀਂ ਗੱਲ ਆਖੀ। ਖਾਸ ਤੌਰ ਪਰ ਮੈਂ ਸ਼ਰਮਾ ਸਾਹਿਬ ਕੋਲ ਇਹ ਗੱਲ ਪੁੱਛਗਾ ਕਿ बेसिकली ਅੱਜ ਅਸੀਂ ਤੁਸੀਂ ਇਕੱਠਾ ਬਿਠਾਣੇ ਦਾ ਮਕਸਦ ਕੀ ਹੈ ਕਿ ਅਬਵ ਪਾਰਟੀ ਲਾਈਨਸ ਜੰਮੂ ਦੀ ਵੀ ਤਾਂ ਗੱਲ ਕਰਚੇ ਨਾ। ਔਰ ਬੜੀ ਅੱਛੀ ਗੱਲ ਇਹ ਹੈ ਕਿ ਤੁਹਾਡੀ ਦੋਨੇ ਦੀ ਛਵੀ ਬੜੀ ਸਾਫ਼ ਰਹੀ ਹੈ ਆਪਣੇ ਟਾਈਮ ਪਰ। ਜਿਲੇ ਜਿਲੇ ਵੀ ਤੁਸੀਂ ਮੇਅਰ ਰਹੇ, ਚਾਹੇ ਤੁਸੀਂ 2007-8 ਦੇ ਦੌਰਾਨ ਰਹੇ ਔਰ ਇਹ 2023 ਚ ਰਹੇ। ਸਮੇਂ ਬਦਲਿਆ 15 ਸਾਲ ਦਾ ਫਰਕ ਆ, ਮਗਰ 15 ਸਾਲ ਦੇ ਵਿੱਚ ਵੀ ਛਵੀ ਸਹੀ ਰੱਖਣੇ ਵਾਲੇ ਲੋਕ ਇਹਦਾ ਮਤਲਬ ਅੱਜ ਵੀ ਹਨ। ਔਰ ਇਹ ਬੜਾ ਗਰਵ ਹੈ ਜੰਮੂ ਵਾਸਤੇ ਕਿ ਅੱਛੀ ਲੀਡਰਸ਼ਿਪ ਡਿਵੈਲਪ ਹੋ ਹੀ ਸਕਦੀ ਹੈ ਜੰਮੂ ਦਾ ਵਿੱਚ ਬੈਠੀ ਹੈਗੇ। ਤੁਸੀਂ ਇੱਕ ਗੱਲ ਬੜੀ ਅੱਛੀ ਆਖੀ, ਪੋਲੀਟੀਕਲ ਅਵੇਅਰਨੈਸ ਦੀ ਕਮੀ ਹੈ। ਸ਼ਰਮਾ ਸਾਹਿਬ ਤੁਸੀਂ ਲੱਗਦਾ ਹੈ ਕਿ ਵਾਕਈ ਨਰਿੰਦਰ ਨੇ ਜਿਹੜੀ ਗੱਲ ਆਖੀ ਉਹ ਸੱਚ ਹੈ, ਪੋਲੀਟੀਕਲ ਅਵੇਅਰਨੈਸ ਦੀ ਕਮੀ ਹੈ। ਔਰ ਦੂਸਰਾ ਜਿਹੜੇ ਤੁਸੀਂ ਮੇਅਰ ਦੀ ਚੇਅਰ ਉੱਪਰ ਬੈਠਦੇ ਹੈ ਫੀਲ ਕਰਦੇ ਹੈ ਕਿ ਜੰਮੂ ਬਲੀ ਦਾ ਬੱਕਰਾ ਬਣਿਆ। देखो पहली गल असें समझने पौनी है कि कश्मीर ने हमेशा एंटी एस्टैब्लिशमेंट लड़ाई की थी, चाहे पहले महाराजा और रहे और ਉਹਦੇ बाद ਉਹਦੇ सारे हकूक मिलने के बाद भी वो लड़ते रहे। जम्मू ने ऐसा कुछ नहीं किया प्रजा परिषद मूवमेंट के इलावा कोई बड़ी मूवमेंट। फिर ਉਹਦੇ बाद बम बम बोली दी एजुटेशन हुई बिच एक फूड एजुटेशन और निक मोटी एजुटेशन लेकिन क्योंकि मेरा ये मनना है कोसा भी समाज की तरक्की उन्ने तक नहीं हो सकती जिन्ने तक ओदी पॉलिटिकल लीडरशिप स्ट्रांग नहीं होए और दूजा वननेस नहीं होए। उत्थे वननेस ही और आउट ऑफ प्रोसेस लीडर बने होते बिल्कुल। इत्थे क्योंकि महाराजा साडा अपना है अस तो एंटी एस्टैब्लिशमेंट जाना ना ओले गए तो हूँ अस हिंदुस्तान कन्नै विले कीते अस नैशनलिस्टिक अप्रोच ही तो उनकी लीडरशिप आउट ऑफ प्रोसेस डेवलप हुई। साड़ी लीडरशिप आउट ऑफ प्रोसेस डेवलप नहीं हो सकी। दूजा की किया क्योंकि 2 चीज़ां होंदियां पूरा सिस्टम ही कंट्रोल करने वास्ते। वो एक होंदा पॉलिटिकल एम्पावरमेंट, ਉਹਦੇ 'ਚ 2 चीज़ां आंदियां रेवन्यू एंड पुलिस। वो हमेशा रही श्रीनगर को जब ये दोनों चीज़ां उनके को रही बाकी ਹੁਣ इंदे चा एक गई दिल्ली को वो है पुलिस। तो इस करके तो थोड़ा फर्क दिखा दियो जी
ਤੇ ਇਹ ਫਰਕ ਉਹਨੇ ਅਗਰ ਜਿੰਦਾ ਜੰਮੂ ਦੇ ਹੱਥ ਆਏ ਨੇ। ਅੱਜ ਅਸੀਂ ਬਲੀ ਦਾ ਬੱਕਰਾ ਨਹੀਂ ਬਣਨਾ। ਹੁਣ ਕੀ ਹੈ ਇਸ਼ੂ ਕਿ ਪੁਲਿਸ ਔਰ ਪੋਲੀਟੀਕਲ ਐਮਪਾਵਰਮੈਂਟ ਕੰट्रोल लिया श्रीनगर जाते, उन्हें जम्मू ही इस्तेमाल किया और जम्मू वाले वजह से इस्तेमाल होए, उस कारण अस बली दे बकरे बनी है। हूँ दिल्ली वाले इस चीज ही उन्हें ही कंट्रोल करना हा, तो वो कंट्रोल साढ़े थ्रू होया, तो हूँ कुछ दे त्याग करने पौंदा घर च, ते जम्मू वाले त्याग का किता अज तक। उगे मैं शुरू ਦਾ ਬਲੀ ਦਾ ਬੱਕਰੇ ਦਾ ਮਤਲਬ ਕੀ ਹੋਗਾ ਕਿ ਤਿਆਗ ਹੀ ਕਰਦੇ ਆਏ, जेले कोई जरूरत पई अस ਤੁਹਾਡੇ अस जी तैयार हां। दूजा मेजर डिफरेंस ये हा कि महाराजा हरि सिंह ने किसी ने पूछा कि व्हाट इज योर रिलीजन, उन्हें आख्या माय रिलीजन इज जस्टिस आई हैव and I have no religion। religion हां। इस चीज ही जम्मू वाले अज तक कैरी करा रहे। महाराजा हरि सिंह उनकी जेड़ा विजन हा उसी अज तक कैरी कराया। तुम देखो जम्मू च तुसीं हर व्यक्ति लभेगा, तुसीं पुंछ वाला भी लगभग, रजौरी वाला भी गुलदस्ता है पहले ही डोडे वाला भी हाँ, लगभग, इत्थे सारे कारगिल वाला भी लगभग, और आसे लोग लेह वाला भी आसे लगभग, सारे वास्ते स्पेस श्रीनगर वाला भी लगभग, आसे सारे अडॉप्ट बाहर वाला लगभग, इवन बाहरों जेड़े इनफ्लक्स आया थे कुदू का भी जम्मू रिफ्यूजी ने होए, सारे ही वो adopt सारा कीता। लभदा। हाँ। लेकिन श्रीनगर च तुसीं सिर्फ कश्मीरी पंडित है और वो भी बाहर हुई है, वो भी बाहर बाहर हुई है, क्योंकि उन्हें अपना एजेंडा चलाया। आज उनका कल्चर हेरिटेज सारा एक सिंगल कम्युनिटी दे इर्द गिर्द है, जबकि अस सारे ही अडॉप्ट कीते दा है, मगर बावजूद ਇਹਦੇ ਸਾਡੇ पर ਹੁਣ ध्यान देने की जरूरत नहीं है सरकार बिल्कुल है। यार इत्थे दे लीडर ही इसे करिए तो अज डिस्कशन हो रही ना बिल्कुल। कि अस कुत्थे खड़े हैं और साढ़े कोल के भुल चुक होई ਹੁਣ है। ਅਸੀਂ ਗੱਲ ਕਰ ਲਈ ਬਿਮਾਰੀ ਦੀ हाँ। ਕਿ ਬਲੀ ਦਾ ਬੱਕਰਾ ਬਣੀ ਗਿਆ, ਹੁਣ बनी है। ਇਲਾਜ ਦੀ ਗੱਲ ਕਰਨੇ ਅੱਗੇ ਕੀ ਹੋ ਸਕਦਾ है? देखो इलाज ਇਹਦਾ बड़ा सिंपल है। इलाज ये है कि कोसा भी कम्युनिटी की लीडरशिप खत्म हो, कम्युनिटी खत्म है। बिल्कुल। और लीडर बनने वास्ते चार चीज़ां चाहिए। पहला है पैशन कि ये मेरे लोग अपने और मैं इनके वास्ते काम करना है और जज्बा, इनकी काम समस्या करने का जज्बा, वो समाधान करना है। बिल्कुल। दूजा आंदा है इंटीग्रिटी। इंटीग्रिटी का मतलब वही है कि अपना दामन साफ रखना है मैं, ताकि मेरी लीडरशिप ही कोई चैलेंज नहीं कर सका। जिस दिन मेरी लीडरशिप ही चैलेंज किया तो मैं लोगों से बोल ही नहीं सकता। बिल्कुल। त्रीया नॉलेज ऑफ सब्जेक्ट कि सब्जेक्ट की जानकारी, और चौथा एडमिनिस्ट्रेटिव स्किल्स। ये चार चीज़ां होणगियां फिर एक लीडरशिप परसैप्शन क्रिएट होती है। जिले लीडरशिप परसैप्शन क्रिएट होएगी फिर उसके बाद होप जनरेट होती है। तो होप जनरेट करना लोगों के बीच, यस देयर आर सर्टन लीडर्स हु विल स्टैंड फॉर जम्मू, ये बड़ा जरूरी है। और उसके बाद फिर जाइए एक समाज अगे बढ़ता है। और जब तक ये पोलिटिकल ओरिएंटेशन असें नहीं समझिया इस चीज़ा ही, तो उन्ने तक करता है बली दा बकरा बनते रहना। जिन्हें मेयर साहब ने आखिया बड़ी अच्छी गल आखी है कि ये प्रश्न हर व्यक्ति अपने को पूछने पौना है। बिल्कुल। उन्हें पर मैं नरेंद्र उनके को ये गल करगा जी बड़ा अच्छी तरह अपना मैं तो दोनों ही मेयर साहब गया होगा क्योंकि सारे मेयर हुए जेडे जम्मू वास्ते काम किया। अगर जियां ने आख्या चार चीज़ें की जरूरत है, और तुसें पहले एक थोड़ी जी गल की कि देखो अस अज भी अगर 2025 च बैठिए पंडित प्रेमनाथ डोगरा होरें गी जम्मू का सही लीडर मन्ना दें या उन्हें याद करा दें, तो यदा मतलब है कि वाकई साढ़े च लीडरशिप क्राइसिस है। या अज असें अगर तुसें कि दोनों गी इत्थे बैठाया तो तां भी ये लगता है कि वाकई अस एक हैंडफुल ऑफ लीडर्स वाली बस बखिए दिखा दें, साढ़े कोल कोई बड़ी ज़्यादा वड्डी लीडरशिप नहीं है। इ'यां तो पॉलिटिशियन बड़े न, जिल तुस सूची बना लोगे बड़ी लंबी है, मगर पॉलिटिशियन होना तो लीडर होना बड़ा फर्क है। तुसें क्या लगता है कि जेड़ा इलाज के है जिनकी अस बली दा बकरा नहीं बनचे तो कम से कम हुण अपने हक कन्नै अगे बधचे? देखो सर, शर्मा साहब ने चार चीज़ां ते तुसीं दसी दी दसियां सर। पॉलिटिक्स भी चलाने वास्ते दो इंग्रेडिएंट्स बड़े जरूरी हैं जी। ਜਿਹੜੇ ਇਹਨਾਂ ਨੇ ਦੱਸਦੇ ਇਸ ਦੇ ਵਿੱਚ ਜੀ ਅਸ ਆਖਦੇ ਨੇ ਜਿਸ ਵੇਲੇ ਤੁਹਾਡੀ ਤਰਕਾਰੀ ਬਣੀ ਜਾਂਦੀ ਉਹਦੇ ਵਿੱਚ ਮਸਾਲਾ ਪਾਉਂਦੇ ਹੋ। हाँ बिल्कुल। ਉਹ ਮਸਾਲਾ ਕੀ ਹੈ? और जम्मू तो मशहूर रहा खड़े मसाले ਇੱਕ ਤੇ मसाले होने चाहिए। ਇੱਕ ਤੇ ਹੈ हाँ। ਜਿਹੜਾ ਲੀਡਰ ਤੁਸੀਂ ਵਰਡ ਯੂਜ਼ ਕੀਤਾ ਜੀ। ਉਹਦਾ ਕੈਰੈਕਟਰ ਹੋਣਾ ਚਾਹੀਦਾ, ਤੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਯੂ ਹੈਵ ਟੂ ਬੀ ਵੈਰੀ ਸਟ੍ਰਿਕਟ। ਇਹ ਦੋ ਚੀਜ਼ਾਂ ਐਡਮਿਨਿਸਟ੍ਰੇਸ਼ਨ ਰਨ ਕਰਨ ਵਾਸਤੇ ਕੈਰੈਕਟਰ ਗੁੱਡ ਐਡਮਿਨਿਸਟ੍ਰੇਟਰ ਬੜੀਆਂ ਚੀਜ਼ਾਂ। अगर अस पंडित प्रेमनाथ डोगरा जी का नाम याद करने उनकी के आइडियोलॉजी ही के पोलिटिकल पार्टी है, अपार्ट फ्रॉम दैट उनकी इन्नी इज्जत वैली विच भी है जी जम्मू च ही। असें इस एंगल उपर सोचना अगर उस शख्स ने इतनी इज्जत अच पाई है कि जिस वैली के लोग भी उन्हें ये इज्जत बख्श रहे हैं जिन्हें असें जम्मू वाले आख्या।
अस की नहीं उस लेवल उपर आई सके, इस करिए नहीं आई सके। अस जिस वेले इस इदारे विच आने जिसे तुस पॉलिटिक्स आखदे हो, अस आने कि अपने एक पर्सनल इंटरेस्ट इंटरेस्ट सोचे दा हुंदा असें पहले बनाए दा होंदा सी ये कि करना है, हाँ। और अनफॉर्चुनेट पार्ट सर ए रहा जिस वेले जेड़ा बनी जांदा उसी सोरीए ते प्योकीए के याद रौंदे ने, ਉਹ ਇਹ ਭੁੱਲੀ ਜਾਂਦਾ ਕਿ ਜਿਹੜੇ ਬਰਾਤੀ ਆਏ ਹੈ ਬਈ ਉਹਦਾ ਵੀ ਤੇ ਕੁਝ ਸੋਚੋ, ਖਾਲੀ ਗਸ਼ਤਾਬੀ ਹੋਣੀ ਤੇ ਨਹੀਂ ਨਾ ਖਿਲਾਓ, ਉਹ ਅਸ ਭੁੱਲੀ ਜਾਂਦੇ ਆ ਤੇ ਫਿਰ ਲੋਕਾਂ ਵਿੱਚ ਇੱਕ ਕਨਫਿਊਜ਼ਨ ਆਉਂਦਾ। ਦੇਖੋ ਸਾਡੇ ਜੰਮੂ ਵਿੱਚ ਅਲੱਗ-ਅਲੱਗ ਕਮਿਊਨਿਟੀਜ਼ ਹੈ ਆਪਣੀ ਆਪਣੀ ਸੋਚ ਸਭ ਦੀ ਹੈ, ਉਹਨੇ ਹੀ ਇਕੱਠਾ ਰੱਖਣ ਵਾਸਤੇ ਮਹਾਰਾਜਾ ਪ੍ਰਤਾਪ ਸਿੰਘ ਜੀ ਨੇ ਸ਼ਾਇਦ ਸ਼ਰਮਾ ਸਾਹਿਬ ਮੈਨੂੰ ਕਰੈਕਟ ਕਰਨ ਮੈਂ ਗਲਤ ਡੋਗਰਾ ਸਦਰ ਸਭਾ ਬਣਾਈ ਗਈ, ਬਿਲਕੁਲ ਬਣਾਈ। ਹਰ ਪੋਲੀਟੀਕਲ ਜਿਹੜਾ ਬਰਾਦਰੀ ਦਾ ਕਹਿ ਦੋਦਾ ਹਾਂ ਉੱਥੇ ਸਾਰੇ ਇਕੱਠੇ ਹੋਈਏ ਬੋਲਦੇ ਹੈ, ਇੱਕ ਕਾਮਨ ਸੋਚ ਬਣਾਉਂਦੇ ਉਹ ਕਹੇ ਹੀ ਕਿ ਸਾਰੀ ਜਿਹੜੀ ਸਮਾਜ ਵਿੱਚ ਬੁਰਾਈਆਂ ਜਾਂ ਤਰੁੱਟੀਆਂ ਹਨ ਅਸੀਂ ਇੱਕ ਸਾਂਝੀ ਸੋਚ ਬਣਾਈਏ, ਉਹਨੇ ਦੂਰ ਕਰਚੇ ਤਾਂ ਕਿ ਐਜ਼ ਏ ਡੋਗਰਾ ਅਸ ਇਕੱਠੇ ਹੋਈਏ, ਅਸੀਂ ਆਪਣੇ ਆਸਤੇ ਕੁਝ ਅੱਗੇ ਬਣਾਚੇ ਤੇ ਕਰਚੇ। ਅੱਜ ਉਹ ਸੋਚ ਖਤਮ ਹੋਈ, ਠੀਕ ਹੈ ਉਹ ਸਾਰਾ ਡੋਗਰਾ ਹਾਲ ਉੱਥੇ ਜ਼ਰੂਰ ਹੈ ਲੇਕਿਨ ਉਸਦਾ ਜੋ ਉਹਦਾ ਏਜੰਡਾ ਹੈ ਅੱਜ ਉਹ ਏਜੰਡੇ ਉੱਪਰ ਕੰਮ ਕੋਈ ਨਹੀਂ ਕਰਾਂਦਾ, ਕੋਈ ਨਹੀਂ ਕਰਾਂਦਾ। ਉੱਥੇ ਅੱਜ ਕੱਲ ਜੋ ਵੀ ਸਭਾ ਸੁਸਾਇਟੀ ਬਣਦੀ ਉੱਥੇ ਕਬਜ਼ੇ ਹੀ ਹੁੰਦੇ ਨੇ, जिसकी वजह करी क्या होया सर कि अस लोग फिजल आउट हो गए, अस करी को इकट्ठे होइए नहीं चली सके। और उही सारी जी चीज है कमजोरी समझो जिसका फायदा उन्हें उठाया। अगर उनके विच कुछ क्वालिटी है ही इकट्ठे होंदी ये साड़ा भी फर्ज पौंदा भी उनकी अगर बुराइयां इन्नियां हैं जेडी उनके च एक दो अच्छाइयां कम से कम उसी ते अडॉप्ट करचे एज ए डोगरा। शर्मा जी कियां खोलचे उस रस्ते ਜਿਹੜਾ ਪੰਡਤ ਪ੍ਰੇਮ ਨਾਲ ਡੋਗਰੋ ਨੇ ਦੱਸਿਆ ਹਾਂ ਚਲੇ ਵੀ ਇਹ ਬਾਅਦ ਬੰਦ ਹੋਈ ਆ, ਕਿਆ ਖੋਲਿਆ ਜਾਏ ਉਸੇ? मैं सर थोड़ी एक मिनट का टाइम लिया ना माफी चाहना, वो हाँ अपने सेल्फ इंटरेस्ट का सैक्रीफाइस करना कि मेरा अपना जाती मुफाद कोई नहीं है, मैं लोगों के मुफाद वास्ते गल करनी पाए वो जम्मू का या कश्मीर का। देखो सर अगर रियासत जम्मू कश्मीर की सब तो लास्ट विच असें इंडिया के कन्ने को सेंटर के कन्ने असें विले अपना किया बिल्कुल। तो फर्स्ट राउंड टेबल कॉन्फ्रेंस विच महाराजा जयदेव सिंह वाज द फर्स्ट रूलिंग चीफ जिन्होंने ये बोलिया कि नहीं हिंदुस्तान की आज़ादी देनी चाहिए। उनके अगेंस्ट फिर इंट्रीग्स अंग्रेज़ों ने शुरू की, बड़ा कुछ होया, एजुकेशन भी हुई, दैट इज ए हिस्ट्री। और अगर लास्ट में आए भी तो इंडिया में गया है ना, बिल्कुल साढ़े को ऑप्शंस नहीं है, असें उस चीज़ की सैक्रीफाइस किया हो। कुछ बुराइयां की दूर करने वास्ते छुआ छूता करने वास्ते उन्होंने आख्या कि नहीं जो भी साढ़े इत्थे रियासत रोन वाला कोई बड़ा नहीं कोई छोटा नहीं, अगर एक अपर कास्ट की भी मंदिर च जान का आख्या तो जिन्हें अस छोटी एक जात समझने जेड़े उन्होंने उन्हें उत्थे मंदिर भी रखाया तो कन्ने पे खाना भी खाया कि नो वी आर इक्वल। ये जेड़े सारे दे विच डिफरेंसिस हैं ना ये असीं इकट्ठा नहीं होण दिंदे, जिसकी वजह करी उसका सारी इस कमजोरी। देखो तुम्हारी कोई भी कमजोरी हो इन इंटरेस्ट में लगा लोग फायदा भी ले जाने, कुछ ऐसे पॉलिटिशियन जेडे कि पर्सनल मुफाद वास्ते जियां तुसीं आके आगे जाना चाहते ओदे चाहते ने कंफ्यूजन बनी रहे। देखो ताकि उनकी जेडी खिचड़ी है पकड़ी रहे। मैं अपनी दुकान कियां चलानी, बिल्कुल तुम्हारी अटेंशन डाइवर्ट करनी है, ए डिवीजन वही अंग्रेजों वाली पॉलिसी डिवाइड एंड रूल। अगर असो उसे आए नहीं मगर उनकी पॉलिसियां इथे अडॉप्ट कर रही है ही है ना, असो उस चीज शेल विच जिन्ने तक सर बाहर नहीं आके अस अगे नहीं बली सकते तो ना वो बदल तुम्हारी कमजोरी का फायदा तुम्हारे शरीक ने तो उठाने उठाना है। इस करिए अस अगर उन्हें की ब्लेम देने हैं ना कि कश्मीर अपने आप भी देना जरूरी है, वी आर इक्वली रिस्पांसिबल कि अस अपनी तबाही का कारण आपको। देखो शर्मा साहब दे मैं इस करिए इनकी इज्जत करना कि जो ए मेरी तो इनकी सोच आपो च मिलती है रिश्ता ताई करदा ना जिले गया इकट्ठे मिलन। देखो बड़ी गल है, मुझे लगा शायद बड़े घट ऐसे मंच होने जिथे नहीं तो कांग्रेस बीजेपी वाले इकट्ठे बही आते हो पहले बहस पार्टियां पर करते, मगर अस बड़ी अच्छी गल करें, अस पॉजिटिव सोच पर गल करें जम्मू च जो गल जम्मू दी हो रही और अस पहले आखी दे जम्मू दे दो ऐसे लीडर जैसा लीडर होना चाहिए वैसे लीडर ने। देखो सर जम्मू होना चाहिए जियां कौरवां ते पांडवां दी आपस च लड़ाई लगी जी ते कौरवां की यक्षें कैद कर ही लिया ते महाराज युधिष्ठिर आखने लगे भाई हमने उनको छुड़ाना है, वो हमारे भ्राता हैं। तो बाकी भरा आखन लगे नहीं जी ने इनकी वजह करिए दर बदर हो आने ये नहीं हो सकता। उन्होंने आख्या कि देखो जिले साड़ी लड़ाई है आपस की वो सौन ते अस पंज जिले साड़ी बाहर दे कन्ने लड़ाई है 105 जिले तक अस डोगरे 105 नहीं हो गए ਤੇ ਫਿਰ ਮਾਰ ਤੁਸੀਂ ਬੜੀ ਪੋਜ਼ਿਟਿਵ ਤੁਸੀਂ ਗੱਲ ਆਖੀ ਸ਼ਰਮ ਸਾਹਿਬ ਵਾਪਸ ਉੱਥੇ ਆਨੇ ਆ ਕਿ ਕੀ ਅੱਗੇ ਵਧਾਇਆ ਜਾਏ ਹੁਣ ਕੀ ਵਧਾਇਆ ਜਾਏ। ਦੇਖੋ ਇੱਕ ਚੀਜ਼ ਸਾਨੂੰ ਸਮਝਣੇ ਪੈਣੀ ਹੈ
जम्मू च ले मेन प्रॉब्लम ने दो। पहली एक असर्टिव लीडरशिप दी, दूजा प्रेजेंस ऑफ जम्मू इन दिल्ली पावर कॉरिडोर। ਇਹ ਬੜਾ ਇੰਪੋਰਟੈਂਟ ਗੱਲ ਕੀਤੀ ਤੁਸੀਂ। क्योंकि ये बहुत जम्मू है वो दिल्ली च जम्मू अपने आप ही आपे रिप्रेजेंट नहीं करादा, दिल्ली च जम्मू ही कोई और रिप्रेजेंट करादा। ये गल सानू समझने पौनी है बड़े दिमाग ਇਹ ਸਮਝਣ ਜਿਹਦਾ ਜਾਂ ਤੇ ਵਿਜ਼ਨ ਹੈ ਜਾਂ ਉਹਦਾ ਵਿਜ਼ਨ ਕਲੀਅਰ ਹੈ, ਦੋਨੋਂ ਚੀਜ਼ਾਂ ਮੈਂ ਵੀ ਤੁਸੀਂ ਦੱਸਾਂ। ये चीज़ां करने वास्ते हाँ। तुसे देखो जम्मू ने कदे भी अपने आप ही ओपन अप नहीं किया। मतलब क्या असें ना कदे गोष्ठियां कीतियां भी साड़ा कल्चर के है, साड़ा इतिहास के है, साड़ी लैंग्वेज के है। तुसें दिखिए जम्मू ही कदे ये गोष्ठियां होंदी उन दुई बखी ना असें अपने जो टूरिज्म है उसी एक्सप्लोर करवाया। कश्मीर कोला अच्छी अच्छी जगह जम्मू डिवीजन च बनाल कोला लईया ते लखनपुर लखनपुर तक, तक, बिल्कुल। लेकिन असें कदे उसी एक्सप्लोर नहीं कराया। इ'यां गै ऐसे ऐसे थे प्रोजेक्ट्स लगी सकते हैं जेड़ा पूरे जम्मू कश्मीर की इकोनॉमी चलाई सकते, लेकिन असें उस बक्खी कदे ध्यान नहीं दिता। नहीं दिता। कश्मीर च डल लेक डेवलपमेंट अथॉरिटी बनी दी, क्या जम्मू च तभी अथॉरिटी नहीं बनी सकती? एक तो पहले असें अपने आप ही एक्सप्लोर कराने पौना ਬਿਲਕੁਲ विद इन द स्टेट एंड आउटसाइड स्टेट, दोनों जगह गोष्ठियां का आयोजन करने पौना, सैमीनार्स का आयोजन करने पौना और सेंटर की लीडरशिप ही इतने लियाइए दसने पौना कि डोगरा कल्चर के है, डोगरा लैंग्वेज के है, डोगरा इतिहास के है, डोगरा खान पान के है। असें ये बारे कोसा ही नहीं दसिया अजे तक, ते ना ही ये पर कोई रिसर्च बड़ी बड़ी की। पहला तो अपने आप ही जानना बड़ा जरूरी है। बिल्कुल। तो फिर तुस ओहदे बाद सैकंड स्टेप जांदे हो, फिर तुसें अपनी लीडरशिप क्रिएट करने वास्ते एक आवाज करने तुसें खड़े होने पौना और सच्ची सच आखने पौना। अस सच्ची सच नहीं आखा दे, और सच्ची जिसले अस सच नहीं आगे तो फिर तो झूठे थले तो असें बगली का बकरा बनना है बनना। कौन आखा कि सच की सच? ये हर बंदे का दायित्व है। पॉलिटिकल लीडर्स का सिर्फ दायित्व नहीं है, जनता का भी दायित्व है। अच्छा, जनता ਦਾ ਦਾਇਤਵ ਚ ਥੋੜਾ ਜਿਹਾ ਤੁਹਾਡੇ ਕੋਲ ਜਾਣਾ ਚਾਹੀਦਾ ਹੋਵੇ, ਜਿਵੇਂ ਨਰਿੰਦਰ ਨੇ ਬੜੀ ਅੱਛੀ ਗੱਲ ਆਖੀ ਕਿ ਸਾਨੂੰ ਸਭ ਤੋਂ ਪਹਿਲੇ ਅਗਰ ਅਸੀਂ ਆਪਣੇ ਰਾਈਟਸ ਲੈਣੇ ਨੇ ਨਾ ਤੇ ਸਾਨੂੰ ਰਾਈਟਸ ਦਾ ਪਤਾ ਵੀ ਹੋਣਾ ਚਾਹੀਦਾ, ਤੇ ਅਸ ਪੋਲੀਟੀਕਲੀ ਅਵੇਅਰ ਨਹੀਂ ਆ। ਇਹ ਜਿਹੜੀ ਵੱਡੀ ਵੱਡੀ ਚੀਜ਼ ਆ, ਤੁਸੀਂ ਹਾਲਾਂਕਿ ਆਖਿਆ ਗੋਸ਼ਟੀਆਂ ਨਹੀਂ ਹੋਦੀਆਂ, ਇੱਥੇ ਡਿਸਕਸ਼ਨਸ ਨਹੀਂ ਹੁੰਦੀਆਂ, ਇਹਦੇ ਇਲਾਵਾ ਕੀ ਵੇ ਆਊਟ ਹੈ ਕਿ ਸਾਡੀ ਜਿਹੜੀ ਜਨਰੇਸ਼ਨ ਹੈ, ਸਾਡਾ ਯੂਥ ਹੈ, ਕਮ ਸੇ ਕਮ ਪੋਲੀਟੀਕਲ ਅਵੇਅਰ ਤੇ ਹੋਇਆ, ਸਵਾਲ ਵੀ ਇਹ ਸੁਣਿਆ ਕਰਕੇ ਨਾ ਜਿਲੇ ਸਾਨੂੰ ਪਤਾ ਹੋਗਾ। ਤੁਸੀਂ ਯਾਦ ਹੋ ਨਾ तुसें एक पहले मैं प्रश्न पूछा कि जिले तुस मेयर है क्या तुसें ये महसूस किया कि तुस बलि दा बकरा बने? मैं ये खुशकिस्मत अपने आप ही गिनना कि मैं जो सोचा ना वो सारा कुछ इंप्लीमेंट किया, और मी कुदू कोई रुकावट नहीं आई, ना पॉलिटिकल सिस्टम च ना एडमिनिस्ट्रेटिव सिस्टम च। ਉਹਦੇ कारण है, और मैं स्पष्ट करना चाहना हूं, भाजपा दे 43 वोट है, मिस 53 पे है। बिल्कुल। और यकीन मानो भी हुई तुंदे कन्नै कोई कोई लालच नहीं। हां, और लोगे तो उसने पता नहीं लालच दिता कि नहीं, बिल्कुल कोई लालच नहीं, अपने अंतरात्मा ही जानी है उन्हें वोट किते। इथे एलजी साहब है, तुसी याद होना होंगे एलजी साहब ते बाकी जगह दा टकराव चलदा बिल्कुल, अजे भी चलदा कई जगह, लेकिन एलजी साहब ने पूरा समर्थन दिता, हर चीज का समर्थन दिता। कोई मैं कुछ भी आख्या ना, हां, उन्हें वो इंप्लीमेंट कीता या एग्री कीता, और उन्हें जो चीफ सेक्रेटरी है उन्हें भी किया। तुसें देखिया होना, तुसें याद होना अगर, उन्हें भी आख्या कि तुस एक मुहिम चलाओ भ्रष्टाचार मुक्त जम्मू। मान नहीं सर, मैं ये नहीं चलाई सकता, क्योंकि मैं अगर कुछ भ्रष्ट ही भ्रष्ट आगा वो फिर आखो मैं नहीं बदलना, भाई कर ला तो जो करना। मैं तो दरवाजा क्या बंद कर ना, तो मैं चलाना ईमानदार जम्मू, शानदार जम्मू। कहते क्या मतलब है? वहां ये कन्ने उसी ऑप्शन है कि ईमानदार बनी है। हाँ, मैं कोई मौका देकर नहीं ईमानदार बनागा ना, तो परिस्थिति बेईमानी नहीं बनाई दी, ईमानदार किने बनना। फिर हर यूनिवर्सिटी कॉलेजेस से जाइए मैं अप्रोच की, ये सारे कौन है? युवा पीढ़ी। तो सोल्यूशन तो पता है ना, ये सोल्यूशन तो सामने है। युवा पीढ़ी जिम्मे गया उन्हें मैं सारे ही त्रै गल्लें पर
ਉਹਦੇ ਕन्नै ਬ੍ਰੇਨਸਟਾਰਮਿੰਗ ਕੀਤੀ। ਸਭ ਤੋਂ ਪਹਿਲਾਂ ਮੈਂ ਉਹਨੇ ਆਖਿਆ ਕਿ ਜਦ ਤੱਕ ਰਾਜਨੀਤੀ 'ਚ ਪੈਸਾ ਲੱਗਣਾ ਬੰਦ ਨਹੀਂ ਹੋਵੇ, ਸਾਨੂੰ ਸਿਟੀਜ਼ਨ ਚਾਰਟਰ ਦੇ ਮੁਤਾਬਿਕ ਸਰਵਿਸਿਜ਼ ਨਹੀਂ ਲੱਭੀ ਸਕਦੀਆਂ। ਬਿਲਕੁਲ। ਕਿਉਂਕਿ ਮੈਂ ਜਿਹੜੇ ਇਲੈਕਸ਼ਨ 'ਚ 5 ਕਰੋੜ ਰੁਪਏ ਖਰਚੇਗਾ ਤੇ ਉਹ ਮੈਂ ਪੂਰੇ ਕਿੱਥੋਂ ਕਰਨਾ ਸੀ? ਫਿਰ ਮੇਰਾ ਫੋਕਸ ਉੱਥੇ ਚੱਲੀ ਸਿਸਟਮ ਚਲੀ ਪਿਆ ਨਾ, ਉਹ ਅਲੱਗ ਹੈ ਕਿ ਖਰਚੋ ਤੇ ਕਮਾਓ, ਖਰਚੋ ਮੇਰਾ ਫੋਕਸ ਉੱਥੇ ਚੱਲੀ ਪਿਆ ਤੇ ਫਿਰ ਜਨਤਾ ਹੀ ਕੁਝ ਨਹੀਂ ਲੱਭੀ ਸਕਦਾ, ਕਿਉਂਕਿ ਉਹਦੇ ਕੰਨੇ ਸਿਸਟਮ ਕਨਫਿਊਜ਼ ਹੋਣਾ। ਤਹਿਸੀਲਦਾਰ ਨੇ ਵੀ ਪੈਸੇ ਲੈਣੇ, ਪਟਵਾਰੀ ਨੇ ਵੀ ਪੈਸੇ ਲੈਣੇ, SHO ਨੇ ਵੀ ਪੈਸੇ ਲੈਣੇ, ਇਹ ਸਾਰਾ ਸਿਸਟਮ ਨਹੀਂ ਸੁਧਰੀ ਸਕਦਾ। ਹੁਣ ਪਹਿਲਾ ਪ੍ਰਾਇੋਰਟੀ ਕੀ ਹੋਈ ਆ ਕਿ ਜਿਹੜੇ ਲੋਕ ਪੈਸੇ ਦਾ ਪ੍ਰਚਲਨ ਕਰਦੇ ਨੇ ਰਾਜਨੀਤੀ 'ਚ, ਆਸੇ ਉਹਦਾ ਬਹਿਸ਼ਕਾਰ ਤੁਸੀਂ ਬਿਨਾਂ ਪੈਸੇ ਇਲੈਕਸ਼ਨ ਲੜੀ ਤੇ ਮੇਅਰ ਬਣੇ। ਬਿਲਕੁਲ। ਅੱਛਾ। ਮੈਂ ਤੁਹਾਨੂੰ ਸੁਣਾ ਪਿਆ 43 ਚੋਂ 57 ਵੋਟ ਕਿਹਨੂੰ ਮਿਲੀ? ਮੇਰੇ ਕੋਲ ਕਿਹੜੇ ਪੈਸੇ ਜਿਹੜੇ ਮੈਂ ਉਹਨੇ ਦੇਣੇ? ਤੁਸੀਂ ਤੇ ਮੇਰਾ ਪਤਾ ਹੈ। ਔਰ ਸਿਰਫ ਇਹ ਨਹੀਂ, ਆਲ ਇੰਡੀਆ ਮੇਅਰ ਜੀ ਵੀ ਇਹ ਬਣੇ 2007 ਮੇਰੇ ਤਿੰਨ ਦੀ ਇਲੈਕਸ਼ਨ ਵਿੱਚ ਫਰਕ ਹੈ। ਇੰਦੇ ਟਾਈਮ ਓਪਨ ਹਾਂ, ਸਾਡੇ ਟਾਈਮ ਬੈਲਟ। ਹਾਂ। ਅੱਛਾ। ਉੱਥੇ ਪੈਸੇ ਜ਼ਰੂਰ ਚੱਲਦੇ। ਅੱਛਾ, ਉੱਥੇ ਤੁਹਾਡੇ ਟਾਈਮ ਵੀ ਦਿੱਕਤ ਆਈ ਹੈ ਕੋਈ ਪੈਸੇ ਵੈਸੇ ਵਾਲੀ? ਉਹ ਦਿੱਕਤ ਜਿਹੜੇ ਲੜੇ ਨੂੰ ਨਹੀਂ ਤੁਸੀਂ ਪੁੱਛੋ ਤਾਂ ਬਦਸੀ ਉੜਦਨ ਜਿਹੜੀ ਆਈ, ਲੇਕਿਨ ਨਾ ਅਸਾਂ ਲਿੱਤਾ ਤੇ ਨਾ ਦਿੱਤਾ, ਲੇਕਿਨ ਫਿਰ ਵੀ ਬਣਾਈ ਹੋੜਿਆ ਪਰ ਲੋਗੇ ਪਰ ਜਿਨ੍ਹਾਂ ਨੇ ਜਿਤਾਇਆ ਉਹਦਾ ਸ਼ੁਕਰੀਆ ਅਦਾ ਕਰਨੇ ਆ। ਉਹ दूसरी पार्टी दे भी है तो मेरी पार्टी दे जिन्हें मी नहीं दिता थे वो उसी कंपनसेट दूसरी पार्टी वाले कर मतलब ईमानदार दी वैल्यू है, ईमानदार वैल्यू है। पॉलिटिशियंस कॉर्पोरेटर भी तो ईमानदार है, कई वोट हो जाना वो देखा ईमानदार दी वैल्यू है। हां ਹੁਣ ਆਲ ਇੰਡੀਆ ਮੇਅਰ ਕੌਂਸਲ ਦਾ ਵੀ ਜਨਰਲ ਸੈਕਟਰੀ ਬਣਿਆ। ਇਹਦਾ ਮਤਲਬ ਕੀ ਹੈ ਕਿ ਅਸੀਂ ਸਿੱਧ ਕੀਤਾ कि बगैर पैसे दे भी राजनीति होती है। बिल्कुल। और पार्टी ने इन्हें भी पार्टी ने टिकट दी जी, और पार्टी ने मैंडेट दिता, ਉਹਦੇ ਬਗੈਰ ਨਹੀਂ ਬਣ ਸਕਦੇ। ਮੈਂ ਵੀ ਪਾर्टी ने मैंडेट ਦਿੱਤਾ, पार्टी ने टिकट ਦਿੱਤੀ ਤਾਂ ਬਣਿਆ, ਇੰਜ ਮੈਂ ਬਣ ਨਹੀਂ ਸਕਦਾ ਕਿਉਂਕਿ ਪਰਸਨਲ ਕੈਪੈਬਿਲਿਟੀ ਦੇ ਪੈਸੇ ਦੇ ਕੁਸਲ ਦੇ ਨਹੀਂ ਹੈ। ਬਿਲਕੁਲ ਬਿਲकुल। ਪਾਰਟੀਆਂ ਨਹੀਂ ਸਪੋਰਟ ਕਰਨਗੇ ਤਾਂ ਕਿੰਨੇ ਬਣ ਸਕਦੇ, ਲੇਕਿਨ ਬਣੇ। ਇਹਦਾ ਮਤਲਬ ਕੀ ਹੈ ਕਿ ਹਰ ਜਗ੍ਹਾ ਇੱਛਾਈ ਦਾ ਸਥਾਨ ਹੈ। ਦੂਆ ਮੈਂ ਉਹਨੇ ਕੀ ਆਖਿਆ कि जब तक आसे जात पात दा सिस्टम खत्म नहीं करके we are not going to get transparent and accountable system। ये बड़ा वैलिड पॉइंट है। त्रिया में आख्या कि उनमें के देखिया थे जले मैं मेयर हा सॉरी कॉर्पोरेटर हा कि जी एडमिनिस्ट्रेशन है वो मेयर ही चलन नहीं देती है। वो कानून दसदी, वो GFR रूल्स दसदी, वो लॉज दसदी। तो जब तक आदमी पढ़े लिखे नहीं होगा तो इन्हें काउंटर किए करेगा। उन इस वास्ते एक रेजोल्यूशन पास कराया है कि मिनिमम क्वालिफिकेशन ऑफ ए कॉर्पोरेटर मस्ट बी ए ग्रेजुएशन। और शुगर करो तुम्हारे कपड़े नहीं फाड़े। और इन चीजें का ये सारे यूनिवर्सिटी कॉलेज च प्रचार होया। तो जब तक इन्हें अस ये वैल्यूज पर फोकस ना करके तो सिस्टम चेंज नहीं हो सकता। तो अपने आहे अपने आप ही ओपन करना और ये समझना कि जम्मू ने रिप्रेजेंट अपने आप ही आपे दिल्ली करना और असर्टिव लीडरशिप क्रिएट करनी और ये युवा पीढ़ी जड़ी है यो बदलाव ले सकती है। अच्छा, असल में 2047 का शायद 2019 तक मतलब 1947 तो 2019 तक ये सोचते रहे कि जम्मू का स्टेला व्यवहार होंगे कि 370 35 ये है, 2 विधान 2 निशान। 2019 के बाद सानू एक जम्मू ही लग्या कि हूं खत्म है, हूं जम्मू बलिया बकरा नहीं बनग। मगर पिछले 6 साल के खटिया से क्या लगता तुसी चौथे मेयर रहे 2019 के बाद सो चले चली गई धारा और ओले पॉपुलर सरकार भी है नहीं तो ओवरऑल आफ्टर एलजी मेयर के पावरफुल हां मी को तो कोई रुकावट नहीं आई। तो मैं पहले भी सुनाया चाहे वो पॉलिटिकल सिस्टम जम्मू ने खटिया किश तो 370 यूटी बनी है 370 हटाने के बाद जम्मू ने क्या खटिया बड़ी बड़ी गल आखना मैं। देयर इज ए साइकोलॉजिकल डिफरेंस बिटवीन ए कश्मीर एंड जम्मू। 370 हटने के बाद वो साइकोलॉजिकल जो बैरियर है ना अपमैनशिप ऑफ कश्मीर वो कटी है। वो कटी है और इंफ्रास्ट्रक्चर डेवलपमेंट हुई है, इंस्टीट्यूशनल डेवलपमेंट हुई है, पॉलिटिकल एम्पावरमेंट इन टर्म ऑफ नंबर ऑफ सीट्स बढ़िया है, लेकिन assertion दी assertive politics ये बड़ा इंपॉर्टेंट चीज है। इसमें ये वाले पॉइंट लगे ना तुंदे कोल सेम सवाल करा कि 370 जाने के बाद 2019 के बाद जम्मू ने किश खटिया ते वाकई अजे भी जेडी बड़ी बड़ी कमी है assertive
ਜਿਹੜੀ ਇਹ ਸਾਡੀ ਸੋਚ ਜਿਹੜੀ ਹੈ ਉਹ ਨਹੀਂ ਚਾਹੀਦੀ ਜਾਂ ਅਸਰਸ਼ਨ ਜਿਹਾ ਆਖਦੇ ਨੇ ਸ਼ਰਮਾ ਸਾਹਿਬ, ਉਹ ਵੱਡੀ ਕਮੀ ਹੋਵੇ ਹੈ? ਦੇਖੋ ਸਰ, ਇਹ ਅਸ ਪ੍ਰਾਈਵੇਟਲੀ ਬੈਠੀ ਕੇ ਆਪੋ ਵਿੱਚ ਇਹ ਡਿਸਕਸ਼ਨ ਕਰਨੇ ਆ ਕਰਦੇ ਹੋ ਕਿ ਭਾਈ ਕੀ ਗੱਲ ਹੈ ਜੀ। ਕਿ ਵੇਅਰ ਵੀ ਲੈਕ, ਚਲੋ ਤੁਸੀਂ 47 ਤੋਂ ਲਈਏ 19 ਤੱਕ ਔਨਵਰਡਸ ਦੱਸਿਆ, ਤੇ ਮੈਂ ਤੁਸੀਂ ਕਿ ਲੇਟੈਸਟ ਇੱਕ ਦੱਸਣਾ ਦੱਸੋ। ਕਿ ਅੱਜ ਜਿਹੜੀ ਲੜਾਈ ਹੋ ਆ ਰਹੀ ਹੈ ਵਰਲਡ ਓਵਰ, ਅਗਰ ਤੁਸੀਂ ਦੱਸੋ ਜਿੱਥੇ ਜਿੱਥੇ ਵੀ ਭਾਵੇਂ ਨੇਪਾਲ ਲਾਓ, ਬੰਗਲਾਦੇਸ਼ ਲਾਓ, ਸ੍ਰੀਲੰਕਾ ਲਾਓ, ਔਰ ਬਾਹਰ ਦੇ ਕੰਟਰੀਜ਼ ਵਿੱਚੋਂ ਆ ਦੇ ਯੂਥ ਵੀ ਅੱਗੇ ਆਉਂਦਾ ਹੈ, ਬਿਲਕੁਲ। ਔਰ ਯੂਥ ਹੀ ਬਦਲਾਵ ਲਿਆਉਂਦਾ ਹੈ। ਅੱਜ ਉਹ ਕੀ ਚਾਹਦੇ, ਉਨਦੀ ਲੜਾਈ ਹੈ ਫॉर ਗੁੱਡ ਗਵਰਨੈਂਸ ਐਂਡ ਅਗੇਂਸਟ ਕਰਪਸ਼ਨ। ਐਂਡ ਅਗੇਂਸਟ ਕਰਪਸ਼ਨ, ਬਿਲਕੁਲ ਹੈ। ਜਿਸ ਵੇਲੇ ਇਹ ਦੋ ਚੀਜ਼ਾਂ ਚੈੱਕ ਹੋਈਆਂ ਹਨ, ਜਿਵੇਂ ਸ਼ਰਮਾ ਸਾਹਿਬ ਆਖਦੇ ਜੇ ਬੋਲਦੇ ਨੇ ਜੀ ਕਿ ਵੀ ਕੋਤੇ ਰੁਕਾਵਟ ਨਹੀਂ ਆਈ। ਮੈਂ ਵੀ ਤੁਹਾਡਾ ਟੈਨਰ ਕੈਸਾ, ਤੁਹਾਡਾ ਵੀ ਸੇਮ ਰਿਹਾ ਐਕਸਪੀਰੀਅੰਸ ਕਿ ਕੋਈ ਰੁਕਾਵਟ ਨਹੀਂ ਆਈ ਕੰਮ ਕਰਨੇ ਉਹ ਆਉਂਦਾ ਜੀ ਮਿਲਾ ਜੁਲਾ ਕੇ ਖੱਟਾ ਮਿੱਠਾ, ਲੇਕਿਨ ਇਹ ਹੈ ਕਿ ऑफिशियल लेवल ਦੇ ਉੱਪਰ ਜਾਂ ਪੋਲੀਟੀਕਲ ਲੈਵਲ ਉੱਪਰ ਜਿੱਥੇ ਕੋਈ ਮੇਰੀ ਜ਼ਰੂਰਤ ਮਹਿਸੂਸ ਹੋਈ, ਮੇਰੀ ਸਪੋਰਟ ਮਿਲੀ। ਅੱਛਾ। ਲੇਕਿਨ ਕੋਈ ਸਾਡਾ ਆਪਣੇ ਵਾਲੇ ਦੇ ਵਰ ਨਾਟ ਹੈਪੀ, ਉਹ ਘਰ ਵਾਲੇ ਤੇ ਗੁੱਸੇ ਗਏ ਪਰ ਦੂਏ ਕਰਦੇ। ਇਹ ਕਿਉਂ ਨਹੀਂ ਆਈ? ਕਿਉਂਕਿ ਬਿਊਰੋਕ੍ਰੇਸੀ ਜਿਹੜੀ ਹੈ ਨਾ, ਉਹ ਦਿਖਦੀ ਹੈ ਜਿਹੜਾ ਆਦਮੀ ਅਸੀਂ ਡਿਕਟੇਟ ਕਰਾਦਾ ਜਾਂ ਸਾਡੇ ਕੋਲ ਆਈਏ ਦੱਸਾਂ ਦਾ ਕੋਈ उसका कैरेक्टर क्या, ਉਹਦਾ ਕੈਰੈਕਟਰ ਤੇ ਲੈਵਲ ਕੀ देखो ਬਿਲਕੁਲ। भावे मेरा कैरेक्टर कुछ नहीं होए, लेकिन मैं दूए का कैरेक्टर जरूर दिखना ओदा की है, जिस पर उन्होंने महसूस किया कि नहीं इसका कोई अपना सेल्फ इंटरेस्ट नहीं है, ये पब्लिक इंटरेस्ट वास्ते बोलता है या जर्नल इंटरेस्ट वास्ते बोलता, दे कैन नेवर से नो। अगर मैं गलत काम करवाई ले तो अपना दिखा किया तो कल वो मिगी भी आगे ठीक करना, बिल्कुल इस चीज का फर्क पौंदा है। तो ये होएगा ਅੱਜ ਅਵੇਅਰਨੈਸ ਲੈਵਲ ਲੋਕਾਂ ਦਾ ਜ਼ਿਆਦਾ ਵੱਧ ਚੁੱਕੇਗਾ ਸਰ, ਔਰ ਲੋਕ ਇਸ ਚੀਜ਼ ਦੀ ਤੁਸੀਂ ਦਿਖਾ ਦੇਣ, ਤੁਸੀਂ ਐਜ਼ ਅ ਸਿੰਗਲ ਪਰਸਨ ਕਿੰਨੀਆਂ ਕੀ ਦਿਖਾ ਦਿਓ, ਲੇਕਿਨ ਇੱਕ ਵਾਸਟ ਮੈਜੋਰਿਟੀ ਇਜ਼ ਲੁਕਿੰਗ ਟੂਵਰਡਸ ਯੂ। ਉਸ ਦੇ ਮੱਦੇਨਜ਼ਰ ਜਿਸ ਵੇਲੇ ਤੁਸੀਂ ਉਸੇ ਚਲਾਉਂਦੇ ਹੋ ਤਾਂ ਲੋਕੀ ਦੇਖਦੇ ਯਾਰ ਚਲੋ ਜੋ ਵੀ ਥਾ ਜਿੰਨਾ ਇਹ ਕਰੀ ਸਕਦਾ ਹਾਂ ਇਸਨੇ ਸਾਡੇ ਵਾਸਤੇ ਕੀਤਾ। ਐਕਸਪੈਕਟੇਸ਼ਨਸ ਤੇ ਬੜੀਆਂ ਹੁੰਦੀਆਂ ਲੋਕਾਂ ਦੀਆਂ, ਲੇਕਿਨ ਤੁਹਾਡੇ ਰਿਸੋਰਸਿਸ ਬੜੇ ਲਿਮਿਟਿਡ ਨੇ। ਜਿੱਥੇ ਕਮੀ ਸਾਡੀ ਰਹੀ ਨਰਿੰਦਰ ਜੀ, ਉਹ ਇਹ ਰਹੀ ਜਿਵੇਂ ਸੇ ਤੁਸੀਂ ਦੋਨੇ ਬੜੀ ਅੱਛੀ ਗੱਲ ਉਹ ਚੀਜ਼ ਆਖੀ, ਉਹ ਤੁਸੀਂ ਦੱਸਿਆ ਵੀ ਵਿਸਤਾਰ ਕਰਨਾ ਕਿ ਕੀ ਕਮੀਆਂ ਰਹੀਆਂ ਕਿ ਕਸ਼ਮੀਰ ਡੋਮੀਨੈਂਸ ਰਿਹਾ ਜੰਮੂ ਪਰ। ਦੇਖੋ ਸਰ ਉਸ ਦੇ ਵਿੱਚ ਉਹ ਸਾਡੀ ਅੱਜ ਵੀ ਸਰਕਾਰ ਕਸ਼ਮੀਰ ਉਹ ਸਾਡੀ ਮੁੱਖ ਮੰਤਰੀ ਸਰ ਉਹ ਸਾਡੀ ਵੀਕਨੈਸ ਹੈ ਨਾ। ਨਹੀਂ ਅੱਜ ਵੀ ਸਰਕਾਰ ਉੱਥੋਂ ਚਲਾ ਦੀ ਅਸਲ ਬੇਸ਼ੱਕ ਚਲੇ ਉਸ ਤੇ ਵੀ ਅੱਜ ਡੋਮੀਨੈਂਸ ਘਟੀ ਦੀ ਹੈ ਕਸ਼ਮੀਰ ਦੀ ਪੋਲਿਟਿਕਸ। ਉਹ ਹੈ, ਉਹ ਕੀ ਨਹੀਂ ਘਟਦੀ ਸਰ। ਮੈਂ ਮਿਨਿਸਟਰ ਬਣੀ ਆ ਤੇ ਮੈਂ ਤੇ ਆਪਣਾ ਲੁੱਚ ਸੇਖਣਾ ਯਾਰ ਮੇਰੀ ਕੁਰਸੀ ਬਚੀ ਦੀ ਰਹੇ, ਖਾਂਦੇ ਨਹੀਂ ਬਾਕੀ ਕਰੀ ਤੇ ਕੀ ਕਰ ਗਈ ਉੱਥੇ, ਤੇ ਮੈਂ ਆਪਣੇ ਵਾਸਤੇ ਬੋਲਣਾ ਨਾ, ਮੈਂ ਲੋਕਾਂ ਵਾਸਤੇ ਥੋੜੀ ਬੋਲਣਾ ਹੈ। ਉਸ ਚੀਜ਼ ਦਾ ਮੇਰੀ ਉਸ ਚੀਜ਼ ਦਾ ਫਾਇਦਾ ਤੁਸੀਂ ਉਠਾਣਾ ਹੈ ਜੀ, ਤੇ ਵਾਈ ਸ਼ੁਡ ਆਈ ਬਲੇਮ them? ਜਦ ਅਗਰ ਮੈਂ ਆਖਾਂ ਯਾਰ ਐਸੀ ਤੈਸੀ ਗਈ ਤੁਹਾਡੀ ਕੁਰਸੀ, ਇਹ ਸਿਰਸੋਆ ਪਾਣਾ ਮੈਂ ਇਸ ਕੁਰਸੀ ਦੇ ਇਹ ਲਾਓ, ਮੈਂ ਤਾਂ ਜੰਮੂ ਦੇ ਆਪਣੇ ਲੋਕਾਂ ਵਾਸਤੇ ਗੱਲ ਕਰਨੀ ਹੈ। ਕਿੰਨੇ ਲੋਕਾਂ ਕੀਤੀ ਜਾਂ ਤੁਹਾਡੀ ਇਕਰਾਮੀ ਜੀ ਨਾਲ ਹੀ ਦੱਸੋ, ਜਿਹਨੇ ਆਖਿਆ ਮੈਂ ਕੁਰਸੀ ਛੋੜਨਾ, ਮੈਂ ਤੇ ਜੰਮੂ ਦੀ ਗੱਲ ਕਰਨੀ ਹੈ। ਜੰਮੂ ਵਾਲੇ ਚਾਹੇ ਆਖਣਾ there is not even a single person। ਕਮੀਆਂ ਸਾਡੇ ਚ ਆਪਣੇ ਚ ਵੀ ਤੇ ਹੈ ਨਾ। ਜਿਸ ਵੇਲੇ ਸਰ ਜਿਸ ਵੇਲੇ ਇਹ ਚੀਜ਼ ਆਏਗੀ, ਦੇਖੋ ਮੇਰੇ ਟਾਈਮ 'ਚ ਹੋਇਆ ਅਸੀਂ ਕਿ ਡੈਵੋਲੂਸ਼ਨ ਦਾ ਪੈਸਾ ਮਿਲਦਾ ਜੇ ਅਸੀਂ ਅਪ੍ਰੈਲ ਦੇ ਮਹੀਨੇ 'ਚ ਮਿਲਦਾ, ਮਿਗੇ 31 ਦਸੰਬਰ ਤੱਕ ਨਹੀਂ ਮਿਲਿਆ। ਤੇ ਇੰਦੀ ਬੀਜੇਪੀ ਦੇ ਪਾਰਟੀ ਵਾਲੇ ਆਖਣ ਲੱਗੇ ਸਰ ਉਸੇ ਪ੍ਰੋਟੈਸਟ ਮਾਰਚ ਵੀ ਆਪਣੀ ਪਾਰਟੀ ਦੇ ਅਗੇਂਸਟ ਕਰੀ ਦਿੱਤਾ, ਅਸੀਂ ਸੈਕਟਰੀਏਟ ਤੱਕ ਮਾਰਚ ਕਰਨੇ ਗਏ, ਤੁਸੀਂ ਸਾਨੂੰ ਦੱਸਿਆ ਹੀ ਨਹੀਂ ਕਿ ਤੁਸੀਂ ਪੈਸਾ ਕਿੱਥੋਂ ਆਉਂਦੇ ਰਹੇ ਤੇ ਕਰਦੇ ਰਹੇ। ਮੈਂ ਭਰਾਵਾ ਲੋਕਾਂ ਦੇ ਨਕਸ਼ੇ ਪਾਸ ਕਰਨੇ, ਪੈਸੇ ਆਉਂਦੇ ਆਪਣੀ ਗੱਡੀ ਚਲਾਉਂਦੇ ਰਹੇ। ਕੁੰਡਲ ਸਾਹਿਬ ਉਸ ਵੇਲੇ ਚੀਫ ਸੈਕਟਰੀ ਹੈ, तो उन्होंने तो बड़ी सपोर्ट की थी, लोग अंदर गए उठे, उन्होंने कहा कि भाई कोई आपको ऐसी प्रॉब्लम आती है तो मुझे बताइए करिए। तो ये डिस्क्रिमिनेशन है, लेकिन उसके वास्ते तुझे लड़ना पेगा। तो जे तुझे उस चीज की एक्सेप्ट करी लिया तो तू सरेंडर करी लिया, वो आदे ना कि बच्चा रोए नहीं तो माँ भी दुध नहीं पिलाती, तो ऐसे दिखे पाना ठीक है जी अपना पता लगेगा। इंडस्ट्री कल्चर कॉलेज बाकी चीजा अजे भी जम्मू आखदा घट मिलदे न, कश्मीर ਵੱਧ ਮਿਲਦਾ, चाहे सर पावर दिल्ली को है कश्मीर को आज तो फिर बली दा बकरा होगा बनी आ जाए ना। तो इन चीजें की दुरुस्त करने वास्ते तो फिर थोड़ी आवाज कटनी जरूरी है, पार्टी कोई भी हो है सब कुछ जरूरी है। जिन्हें मैं तुझे दसिया जम्मू च बहुत पोटेंशियल है और ਇਹਦੇ ਪਰ ਅਸ ਕੰਮ ਵੀ ਕਰਾਣੇ ਆ, ਇਹ ਨਹੀਂ ਕਿ ਅਸਾਂ ਅੱਖਾਂ ਨੇ ਛੜਾ, ਇਹਦੇ ਪਰ ਕੰਮ ਵੀ ਕਰਾਣੇ ਆ ਤੇ ਆਪਣਾ ਜੰਮੂ ਦਾ ਰੋਜ਼ਗਾਰ ਕਿੰਨਾ ਵਧਾ, ਇਹਦੇ ਪਰ ਬੜਾ ਅੱਛਾ ਕੰਮ ਹੋਇਆ।
ਔਰ ਨਹੀਂ ਕੰਮ ਕਟਿੰਗ ਅਕ੍ਰੋਸ ਪਾਰਟੀ ਲਾਈਨ ਉਹ ਆਦਾ ਜਾਂ ਆਪਣੀ ਆਪਣੀ ਪਾਰਟੀ ਦੇ ਵਿੱਚ ਕਿ ਤੁਸੀਂ ਲੱਗਦਾ ਕਿ ਦੇਖੋ party ਮੇਰਾ politics ਜਿਹੜਾ ਜ਼ਰੂਰੀ ਕੰਮ ਹੈ? ਹੁੰਦਾ ਨਾ ਜੀ ਮੇਰਾ cutting ਹੁੰਦਾ across ਪਾਰਟੀ ਲਾਈਨ ਹੈ ਇਸ਼ੂ ਹੀ ਲਈ ਹੁੰਦਾ ਮੈਂ ਉਹਦੇ ਇਹ ਨਹੀਂ ਦੇਖਦਾ ਹੁੰਦਾ ਤੁਸੀਂ ਠੀਕ ਹੈ, ਦੇਖਿਆ ਜਦੋਂ ਮੈਂ ਦੇਖੋ। ਆਦੇ ਮੇਅਰ ਹਾਂ ਮੈਂ ਕੁਛ ਪਾਰਟੀ ਦੀ ਗੱਲ ਕੀਤੀ ਕੁਛ ਬੰਦੇ ਦੀ ਗੱਲ ਕੀਤੀ ਕਿਉਂਕਿ ਆਈ ਵਾਸ ਐਟ ਅ ਕਨਸਟੀਟਿਊਸ਼ਨਲ ਪੋਜੀਸ਼ਨ ਜਦੋਂ ਤੁਸੀਂ ਕਨਸਟੀਟਿਊਸ਼ਨਲ ਪੋਜੀਸ਼ਨ ਪੁੱਜਦੇ ਨਾ ਫਿਰ ਤੁਹਾਡਾ ਫੇਥ ਐਸਾ ਹੋਣਾ ਚਾਹੀਦਾ ਕਿ ਹਰ ਆਦਮੀ ਤੁਹਾਡੇ ਪਰ ਵਿਸ਼ਵਾਸ ਕਰੇ ਬਿਲਕੁਲ ਔਰ ਜਿੰਨੇ ਤੱਕ ਤੁਸੀਂ ਉਹ ਨਹੀਂ ਕਰੋਗੇ ਯੂ ਆਰ ਨਾਟ ਗੋਇੰਗ ਟੂ ਹੈਵ ਅ ਜਸਟਿਸ ਵਿਦ ਯੂਰ ਚੇਅਰ ਇਸ ਕਰੀ ਮੈਂ ਇਸ਼ੂ ਲੈਣਾ ਉਹਦੇ ਚ ਹਰ ਲੋਕੀ ਇਨਵੋਲਵ ਕਰਨਾ ਜਿਹਨੇ ਮੈਨੂੰ ਲੱਗਦਾ ਕਿ ਇਹਦੇ ਕੋਲ ਨੌਲੇਜ ਹੈ ਇਹਦੇ ਕੋਲ ਕਨਸੈਪਟ ਹੈ ਔਰ ਇਹ ਸਮਾਜ ਵਾਸਤੇ ਕੰਮ ਕਰੀ ਸਕਦੇ ਸਾਡੇ ਸਮਾਜ 'ਚ ਬੜੇ ਲੋਕ ਐਸੇ ਨੇ ਜਿਹੜੇ ਸਿਰਫ ਇਸ਼ੂਜ਼ ਪਰ ਫੋਕਸ ਕਰਦੇ ਨੇ ਔਰ ਅਸੀਂ ਇੱਕ ਹੀ ਇਸ਼ੂਜ਼ ਪਰ ਫੋਕਸ ਕਰਾਣੇ ਆ ਮੈਂ ਤੁਹਾਨੂੰ ਸੁਣਾਣਾ ਔਰ ਤੁਸੀਂ ਵੀ ਵਿਸ਼ਵਾਸ ਦਿਲਾਣਾ ਜੰਮੂ 'ਚ ਅਪਾਰ ਸੰਭਾਵਨਾ ਨੇ ਸਿਰਫ ਕੀ ਹੈ ਕਿ ਪੋਲੀਟੀਕਲ ਵਿਲ ਦੀ ਜ਼ਰੂरत है ਜਿਹੜਾ एक ही चीजें टेक अप करे ऐसे कल आखने होने कि हम दिल्ली से लेंगे और दिल्ली हमारी मदद करेगी अस अपनी मदद आपे कर सकते हैं और जी जम्मू म्यूनसिपल कॉरपोरेशन गया मेरे को प्लान है कि असें आने वाले समय च होई सकदा कि जम्मू म्यूनसिपल कॉरपोरेशन दे फंड्स कॉरपोरेशन लगे ही नहीं सरकार कोला क्योंकि कॉरपोरेशन बनाने का मकसद क्या है ਕਿੱਥੋਂ ਆਣਾ ਹੈ ਉਹ ਕਿੱਥੋਂ ਆਣੀ ਹੈ ਉਹ ਨੈਰੇਟਿਵ ਕੀ ਸੈਟ ਹੋਣਾ ਉਹ ਸਭ ਕੁਛ ਹੈ, ਸਭ ਸਭ ਹੈ। ਵੱਡੀ ਗੱਲ ਇਹ ਸਰ, ਉਹ ਹੈ ਸਭ- ਚੁਣਾਵ ਹੁੰਦੇ ਫਿਰ ਹੁਣ ਵੀ 223 ਦੇ ਬਾਅਦ ਚੁਣਾਵ ਕਿ ਨਹੀਂ ਹੋਆ ਦੇ ਦੇਖੋ ਸਰ ਮੈਂ ਇਲੈਕਸ਼ਨ ਕਦੋਂ ਹੋਣੇ ਸ਼ਰਮਾ ਫਿਰ ਸਾਹਿਬ ਉਹ demobilize ਹੋ ਜਾਂਦੇ ਇੱਕ ਮੈਂ ਤੁਹਾਡੀ ਇਸ ਗੱਲ ਨੂੰ ਅੱਗੇ ਵਧਾਣਾ ਕਿ ਕਾਰਪੋਰੇਸ਼ਨ ਦੇ ਕੋਲ ਆਪਣੇ ਕਿੰਨੇ ਰਿਸੋਰਸਿਸ ਹਨ ਕਿ ਅਸ ਆਪਣੇ ਪੈਸੇ ਆਪੂ ਖੁਦ ਜਨਰੇਟ ਵੀ ਕਰੀ ਸਕਨੇ ਆ ਸਪੈਂਡ ਵੀ ਔਰ ਇਨਾ ਅਸ ਜਨਰੇਟ ਕਰੀ ਸਕਨੇ ਆ ਕਿ ਸਟੇਟ ਗਵਰਨਮੈਂਟ ਕੀ ਵੀ ਅਸਰ ਲੋਨ ਦੇ ਸਕਨੇ ਆ ਪ੍ਰੋਵਾਈਡਡ ਹੁਣ ਦੇਖੋ ਨਾ ਜਿਵੇਂ ਤੁਸੀਂ ਬੋਲਿਆ 2 ਸਾਲ ਹੋਈ ਹੈ ਤੁਸੀਂ ਕਾਰਪੋਰੇਸ਼ਨ ਦੀ ਇਲੈਕਸ਼ਨਸ ਵੀ ਤੁਸੀਂ ਅਗਰ ਕੋਈ ਅੱਛਾ ਕੰਮ ਕੀਤਾ ਹਾਂ ਉਹ ਤੁਸੀਂ ਉਸੇ ਜ਼ੀਰੋ ਕਰੀ ਦਿੱਤਾ ਉਹ ਲੋਕ ਦੁਬਾਰਾ ਆ ਵੀ ਹੋਈ ਹੈ ਤੇ ਤੁਸੀਂ ਲੱਗਦਾ ਨਹੀਂ ਸਮੇਂ ਪਰ ਚੁਣਾਵ ਨਹੀਂ ਕਰਾਣਾ ਵੀ ਕੋਈ ਨਾ ਕੋਈ ਜੰਮੂ ਬਲੀਆ ਵਗੈरह ਬਣਾਣਾ ਕਿ ਜੰਮੂ ਹੀ ਨਹੀਂ ਜਿੱਥੇ ਵੀ ਨਹੀਂ ਤੁਸੀਂ ਵੈਲੀ ਹੋਏ ਡੈਮੋਕ੍ਰੇਸੀ ਅਗਰ ਤੁਸੀਂ ਆ ਜਾਓ ਕਿ ਅਸੀਂ रूरल बॉडीज के इलेक्शन करवाने व्हाई नॉट म्युनिसिपल कॉर्पोरेशंस और म्युनिसिपैलिटीज ਦੇ ਕਿਉਂ ਨਹੀਂ ਕਰਵਾਣੇ ਤੁਸੀਂ ਸੇਮ ਸੋਚਦੇ ਹੋ ਸ਼ਰਮ ਸਾਹਿਬ ਇਹਦੇ ਪਰ Yes. ਕਿ ਚੁਣਾਵ ਕਿਉਂ ਨਹੀਂ ਸਮੇਂ ਪਰ ਹੁੰਦੇ ਹਨ ਤੁਸੀਂ ਮੈਂ ਕਾਰਨ ਕੀ ਹੈ चुनाव 74th अमेंडमेंट च लिखा था कि इलेक्शन हैज टू बी हेल्ड आफ्टर एवरी 5 years Yes, हाँ। ਉਹਦੇ ਲਿਖੋ ਇਹਦਾ ਹਾਂ OBC ਦਾ ਕੋਟਾ ਵਿੱਚ ਆਈ ਆ ਉਹਦੇ ਪ੍ਰੋਬਲਮ ਉਹਦੇ ਕੰਨੇ ਥੋੜਾ ਜਿਹਾ ਡਿਲੇ ਹੋਇਆ ਬਟ ਉਹਨੇ ਰਿਪੋਰਟ ਸਬਮਿਟ ਕਰ ਦਿੱਤੀ ਹੈ ਮੈਨੂੰ ਲੱਗਦਾ ਜਲਦੀ ਕੇ ਚੁਣਾਵ ਇਹਦੇ ਹੋ ਜਾਣਗੇ ਲੇਕਿਨ ਜਿਹੜਾ ਤੁਸੀਂ ਪਹਿਲੇ ਪ੍ਰਸ਼ਨ ਪੁੱਛਿਆ ਐਸੇ ਪਲਾਨਸ ਨਾ ਜਿਸ ਵਿੱਚ ਤੁਸੀਂ ਆਪਣੇ ਰਿਸੋਰਸਸ ਸੈਲਫ ਸਸਟੇਨੈਂਸ ਕਾਰਪੋਰੇਸ਼ਨ ਦਾ ਇਹ ਮਕਸਦ ਹੈ ਉਹ ਸਾਰੇ ਪਲਾਨਸ ਹਨ ਵਿਦਆਊਟ ਹੈਵਿੰਗ ਐਨੀ ਪ੍ਰੈਸ਼ਰ ਔਨ ਦਾ ਪਬਲਿਕ ਵਾਸ ਕਰੀ ਸਕਨੇ ਆ ਲੇਕਿਨ ਉਹਦਾ ਸਿਰਫ 1 ਪੁਆਇੰਟ ਇੱਕ ਕ੍ਰਾਈਟੇਰੀਆ ਕਿ ਜਿਹੜਾ ਬੰਦਾ ਹੀ ਮਸਟ ਬੀ ਸੈਲਫਲੈਸ ਅਗਰ ਉਹ ਸੈਲਫਲੈਸ ਨਹੀਂ ਹੋਗਾ ਹੁਣ ਸੈਲਫਲੈਸ ਬੰਦੇ ਕਿੱਥੋਂ ਆਉਂਦੇ ਨੇ ਮੈਜੋਰਿਟੀ ਉਹ ਹੈ ਸੈਲਫਲੈਸ ਬੰਦੇ ਕਿੱਥੋਂ ਲਿਆਣੇ ਨੇ ਇਹ ਸੁਣਾਓ ਨਹੀਂ ਦੇਖੋ ਬੰਦੇ ਹੁੰਦੇ ਵੈਸੇ ਨਹੀਂ ਸਰ ਕਿ ਇਹ ਲਕੀਰ ਹੈ ਅਸੀਂ ਬਗੈਰ ਮਟਾਏ ਦੇ ਕੀ ਕਰੀ ਦਿਓ ਤੇ ਅਗਰ 4 ਬੰਦੇ ਵੀ 5 ਅਗਰ ਅੱਛਾ ਕੰਮ ਕਰਨਾ ਸ਼ੁਰੂ ਕਰੀ ਦੇਣ ਨਾ ਤਾਂ ਉਹ ਆਪਣੇ ਆਪ ਹੀ ਸਾਈਡ ਲਾਈਨ ਹੋ ਹੀ ਜਾਂਦੇ ਨੇ ਐਸੀ ਕੋਈ ਮੁਸ਼ਕਲ ਨਹੀਂ ਆਉਂਦੀ ਪਰ ਇਹ ਹੈ ਕਿ ਉਸ ਵੇਲੇ ਤੁਸੀਂ ਕੀ ਸਪੋਰਟ ਜਿਹੜੇ ਤੁਹਾਡੇ ਹਾਇਰ ਬੈਠੇ ਨੇ ਉਹਦੀ ਵੀ ਚਾਹੀਦੀ ਉੱਥੇ ਅਨਫੋਰਚੂਨੇਟ ਪਾਰਟੀ ਹੋਈ ਜਾਂਦਾ ਕਿ ਮੈਂ ਕਿਸੇ तो बड़ी अच्छी गल है दोनों ने बोलियां इशारे ते याद हैं कि कोई ना कोई सपोर्ट नहीं मिलती जल्ले थोड़ी छवि साफ है जिन्होंने नहीं पता कि साफ छवि वाले बंदे ने खाली जनता का काम देखो ना सर ये चीज ते है कमी है ना बिल्कुल है ते फिर जम्मू देखो ना इथे डोगरा चैनल दी डिमांड ही होवे नहीं पूरी होई पाई ते डोगरा की करना कुसे दा ब्लू आइड में कुसे दे एन कुसे दे तुसो उनका अपना अपना इंटरेस्ट है वो अपने वाले की प्रोजेक्ट करा दे ਤੁਹਾਡੇ ਵਾਲੇ ਤੋਂ ਤੁਸੀਂ ਹੀ ਕਰਾ ਦੇ ਉਹ ਉਹਦਾ ਵੀ ਇੰਟਰਸਟ ਇਸ ਵੇਲੇ ਨਹੀਂ ਹੁੰਦਾ ਉਹ ਵੀ ਥੋੜਾ ਸਾਰਾ ਵਿੱਚ ਕੋਈ ਨਾ ਕੋਈ ਉਥਲ ਪੁਥਲ ਮਚਾਈਏ ਰੱਖਦਾ मतलब लगता है जम्मू बली का बकरा बंदा नहीं बनेगा देखो खड़े होने की जरूरत है ਲੋਕਾਂ ਵਿੱਚ ਸਰ ਅਵੇਅਰਨੈਸ ਆਦੀ ਹੈ ਮੈਂ ਤੇ ਇਹ ਅਪੀਲ ਕਰਨਾ ਚਾਹਾਂਗਾ ਕਿ ਜਿਸ ਵੇਲੇ ਤੁਸੀਂ ਕੋਈ ਕੈਂਡੀਡੇਟ ਦਿੱਤਾ ਜਾਂਦਾ ਹੈ ਇਰਰਿਸਪੈਕਟਿਵ ਆਫ ਕਾਸਟ ਔਰ ਰਿਲੀਜਨ ਜਿਹੜਾ ਇੱਕ ਅੱਛਾ ਆਦਮੀ ਹੈ ਤੁਸੀਂ ਉਸ ਦੀ ਸਪੋਰਟ ਕਰੋ ਦੇਖੋ ਵੋਟ ਤੇ ਪਬਲਿਕ ਨੇ ਦੇਣਾ ਨਾ ਤੁਸੀਂ ਰਿਪਰੈਜ਼ੈਂਟ ਉੱਥੇ ਪਬਲਿਕ ਹੀ ਕਰਨਾ ਹੈ ਨਾ ਅਗਰ ਮੈਂ ਜਿਵੇਂ ਸ਼ਰਮਾ ਸਾਹਿਬ ਨੇ ਵੀ ਇਹੀ ਆਖਿਆ ਸਾਡੇ ਟਾਈਮ ਵੀ ਅਸੀਂ ਇਹ ਵੀ ਪਤਾ ਲੱਗਾ ਕਿ ਕੁਸੇ ਕਾਰਪੋਰੇਟਰ ਨੇ 25-30 ਲੱਖ ਰੁਪਇਆ ਇੱਕ ਕਾਰਪੋਰੇਸ਼ਨ ਦੀ ਇਲੈਕਸ਼ਨ ਲੜਨ ਵਾਸਤੇ ਖਰਚਿਆ ਜਿਹੜਾ ਕਿ ਇੱਕ ਅਸੈਂਬਲੀ ਦੇ ਵਿੱਚ ਖਰਚ ਹੋਣਾ ਚਾਹੀਦਾ ਤੇ ਜੇ ਮੈਂ ਇੰਨੇ ਪੈਸੇ ਖਰਚ ਕਰੀ ਕੇ ਆਇਆ ਤੇ ਤੁਸੀਂ ਵੀ ਆਖਿਆ ਮੇਰਾ ਕੰਮ ਹੈ ਜੀ ਕਰਿਓ ਮੈਂ ਭਾਈ ਮੇਰੇ ਰੁਪਇਆ 30 ਲੱਖ ਹੀ ਖਰਚੇ ਦਾ ਇਹ ਕੰਮ ਕਰਾਉਣਾ 3 ਲੱਖ ਲੱਗਦੇ ਨਹੀਂ ਦੇਈਆ ਤੇ ਕੰਮ ਹੋਈ ਜਾ
मेरे पैसे बने ਨਰਿੰਦਰ ਜੀ ਤੇ ਰਜਿੰਦਰ ਜੀ ਮੇਅਰ ਦੀ ਪਾਵਰ ਤੁਸੀਂ ਦੋਨੇ ਦਿਖੀ ਲੈਂਦੀਆਂ ਔਰ ਇਹ ਵੀ ਦਿਖੀ ਲਿਆ ਕਿ ਜੰਮੂ ਬਲੀ ਦਾ ਬੱਕਰਾ ਬੰਦਾ ਰਿਹਾ ਕਿਆ ਜੰਮੂ ਦਾ ਨੈਰੇਟਿਵ ਸੈੱਟ ਕਰਨੇ ਤੇ ਹੀ ਜੰਮੂ ਬਲੀ ਦਾ ਬੱਕਰਾ ਨਹੀਂ ਬਣੇ ਇਹਦੇ ਤੇ ਹੀ ਅਗਰ ਤੁਸੀਂ ਖੜੇ ਹੋਣਾ ਪਊ ਅੱਗੇ ਆਣਾ ਪਊ ਲੀਡ ਕਰਨਾ ਪਊ ਕਰ ਗਏ ਹੋ ਦੋਨੋਂ वाई नॉट सर अस दो अगर कट्ठे चलने अगर कराने ते मेयर है ते इन्होंने मेरी राती सदी भेजना ਉਹ ਮੈਂ ਚਿੜਦਾ ਹਾਂ ਮੈਂ ਕਿਹਾ ਯਾਰ ਇਹਦੀ ਜਿੱਧਰ ਨਹੀਂ ਪੌਦੇ ਪਰ ਮੀਂਹ ਤੇ ਸੌਂ ਦਿਓ ਇਹਨੇ ਪੱਕੀ ਦੀ ਖਾਣੀ ਮੈਂ ਪਕਾਈਏ ਖਾਣੀ ਭਾਈ ਅਰੇ ਮੈਂ ਇਹ 12 ਵਜੇ ਤੋਂ ਉੱਥੇ ਬੈਠੇ ਨੇ ਮੈਂ ਘਰੇ ਵਾਲੇ ਕੀ ਆ ਤੁਸੀਂ ਚੱਲਦੇ ਜੀ ਮੈਂ ਆ ਕੁੰਡਾ ਲਈ ਆਇਆ ਜਾ ਜਿੱਥੋਂ ਆਇਆ ਉੱਥੇ ਸੋ ਜਾਈਏ ਸਾਰਾ ਸਿਰ ਦੀ ਖਾਣ ਤੇ ਚੋਰੋਂ ਨੇ ਬੁਲਾਣਾ ਸੁਣਿਆ ਇਸ ਕਰੀ ਜਾਂਦਾ ਵੀ ਇਹ ਖੁਸ਼ੀ ਹੁੰਦੀ ਸੀ ਕਿ ਆਖਿਰ ਕਮ ਸੇ ਕਮ ਕੋਈ ਤੇ ਹੈ ਜਿਸ ਦੇ ਦਿਲ ਦੇ ਵਿੱਚ ਦਰਦ ਹੈ ਕਿ ਕੋਈ ਸਾਡੇ ਲੋਕਾਂ ਦਾ ਕੁਝ ਹੋਏ ਜੰਮੂ ਦਾ ਕੁਝ ਬਣੇ ਠੀਕ ਹੈ ਮੈਂ ਮਹਿਸੂਸ ਕਰਨਾ ਇਹ ਨਹੀਂ ਬੋਲ ਕਰ तो मैं भी क्रिटिसाइज करने वास्ते नहीं बोला था लेकिन जो मैं उत्थे किया कि जिन्नी इन्हें सपोर्ट इन्हें भी मिलनी चाहिए नहीं मिली लेकिन ये एग्जर्टिव थे करते रहे जिन्ना भी है कि जो मेरा फर्ज है मैं निभाना या भगवान कृष्ण ने बोले जम्मू जम्मू का कुछ बने तो जम्मू बली का बकरा नहीं बने तो तैयार हो ਇਹਦੇ ਵਾਸਤੇ ਅੱਗੇ ਤਿਆਰੀ ਹੋ ਚੁੱਕੀ ਜਿਵੇਂ ਤੁਸੀਂ ਆਖਣਾ ਸਾਰੇ ਲੋਕ ਵੀ ਐਸੇ ਇਕੱਠੇ ਹੋ ਚੁੱਕੇ ਨੇ ਜਿਹੜੇ ਜਿੰਦੀਆਂ ਛਵੀਆਂ ਸਾਫ਼ ਨੇ ਔਰ ਉਹਨੇ ਆਪਣੇ ਆਪਣੇ ਪ੍ਰੋਫੈਸ਼ਨ 'ਚ ਐਕਸਲੈਂਸ ਹਾਸਿਲ ਕੀਤੀ ਦੀ ਹੈ ਇਹ ਸਾਰੇ ਲੋਕਾਂ ਦੇ ਵਿਚਾਰ ਚੱਲਾ ਦਾ ਭਈ ਅਸੀਂ ਹੁਣ ਜੰਮੂ ਹੀ ਐਸਰਟਿਵ ਲੀਡਰਸ਼ਿਪ ਔਰ ਜੰਮੂ ਦੀ ਪ੍ਰੈਜ਼ੈਂਸ ਦਿੱਲੀ ਕੋਰੀਡੋਰ 'ਚ ਕਿੰਨੇ ਵਧਾਣੀ ਹੈ ਉਹਦੇ ਉੱਪਰ ਉਹਦਾ ਮੰਥਨ ਚੱਲਾ ਦਾ ਔਰ ਉਹ ਸਾਰੇ ਚਾਹੁੰਦੇ ਨੇ ਕਿ ਜੰਮੂ ਹੀ ਹੈ ਨਵੀਂ ਊਰਜਾ ਨਵੀਂ ਫੁਰਤੀ ਔਰ ਨਵੀਂ ਸੋਚ ਨਵੀਂ ਦਿਸ਼ਾ ਦੇਣੀ ਹੈ ਤੇ ਵੱਡੀ ਗੱਲ ਇਹ ਆ ਜਾਂਦੀ ਹੈ ਕਿ ਪੁੱਛਦਾ ਜੰਮੂ आखिर जम्मू कौन है आस्ते तुस मैं पूछने मैं थोड़ा सा दसो करगा जी कि मैं जम्मू वाले आगे ये अपील करगा कि तुस ना इनते सके बनो ना मेरे पहले तुस अपने सके बनो अपने बनी हो तो जम्मू जिस से वेले बनी तुस अपने सके आपू बनी आगे ते जेड़ा तुहाडा कि पुछदा जम्मू है ते फिर ऐसा आगे जवाब ये आना कि दसदा जम्मू की असें के ਤੇ ਕਮ ਸੇ ਕਮ ਇੰਤਜ਼ਾਰ ਉਸ ਚੀਜ਼ਾਂ ਦਾ ਹੈ ਕਿ ਜੰਮੂ ਦਾ ਕੁਝ ਬਣੇ ਜੰਮੂ ਬਲੀ ਦਾ ਬੱਕਰਾ ਨਹੀਂ ਬਣੇ ਤੇ ਤੁਸੀਂ ਅਗਰ ਲੱਗਦਾ ਕੋਈ ਖਾਸ ਟੌਪਿਕ ਉੱਪਰ ਚਰਚਾ ਇਹਦੇ ਪਰ ਹੋਰ ਕੀਤੀ ਜਾ ਸਕਦੀ ਹੈ ਕਿ ਪੁੱਛਦਾ ਜੰਮੂ ਤੁਸ ਕੇ ਪੁੱਛਾ ਦਿਓ ਤੇ ਅੱਜ ਦਾ ਡਿਸਕਸ਼ਨ ਇੱਥੇ ਸਮਾਪਤ ਹੈ ਮਗਰ ਅਸੀਂ ਕੰਟੀਨਿਊ ਕਰਗੇ ਤੁਹਾਡੇ ਕਈ ਹੋਰ ਮੁੱਦੇ ਲਈਏ ਫਿਰ ਅੱਗੇ ਮਗਰ ਜੰਮੂ ਨਹੀਂ ਪੁੱਛਣਾ ਜ਼ਰੂਰੀ ਹੈ ਕਿ ਬਲੀ ਦਾ ਬੱਕਰਾ ਨਹੀਂ ਬਣੇ ਇਹ ਸੋਚਣਾ ਵੀ ਜ਼ਰੂਰੀ ਹੈ ਬਹੁਤ ਧੰਨਵਾਦ ਸ਼ੁਕਰੀਆ